ਤੁਹਾਡੇ ਜੋ ਸੁਝਾਅ ਨੇ ਜਾਂ ਤੁਸੀਂ ਇਸ ਮਸਲੇ ਤੇ ਕੀ ਕਮੈਂਟ ਕਰਨਾ ਚਾਹੁੰਦੇ ਹੋ, ਆਪਣੀ ਰਾਏ ਜ਼ਰੂਰ ਰੱਖਿਓ 460272 5200 ਤੇ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਸਤਿ USA ਸ਼੍ਰੀ ਅਕਾਲ। ਸੁਣ ਰਹੇ ਦੇਖ ਰਹੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਪ੍ਰਵੀਨ, ਜਿਹੜੀ ਹੀ ਗੱਲ ਦੀ ਚਰਚਾ ਅੱਜ ਆਪਾਂ ਛੇੜੀ ਆ, ਜੀ ਉਹ ਤਾਂ ਚਰਚਾ ਕਈ ਦਿਨਾਂ ਦੀ ਚੱਲ ਚੱਲ ਰਹੀ ਰਹੀ ਆ, ਬਿਲਕੁਲ। ਪਿਛਲੇ ਵੀਕ ਜਦ ਇਹ ਖਬਰ ਇੰਡੀਆ ਤੋਂ ਫਲੈਸ਼ ਹੋਈ, ਹਾਂਜੀ ਪਹਿਲੋਂ ਪੰਜਾਬ ਤੋਂ, ਇੰਡੀਆ ਤੋਂ, ਉੱਥੋਂ ਦੇ ਇੰਡੀਆ ਟੂਡੇ ਵਰਗੇ ਅਦਾਰੇ ਨੇ ਵੀ ਲਾਤੀ। ਹਾਂਜੀ ਹਾਂਜੀ। ਕਹਿੰਦੇ ਜੀ ਗੋਲਡੀ ਬਰਾੜ ਕੈਲੀਫੋਰਨੀਆ 'ਚ ਡਿਟੇਨ ਕਰ ਲਿਆ ਗਿਆ। ਕੈਲੀਫੋਰਨੀਆ ਵਾਲੇ ਸੁੱਤੇ ਸੀ, ਇਦਾਂ ਲੱਗਦਾ ਵੀ ਯਾਰ ਤੁਹਾਡੇ ਸ਼ਹਿਰੋਂ, ਤੁਹਾਡੇ ਸੂਬੇ 'ਚੋਂ ਬੰਦਾ ਫੜ ਲਿਆ, ਤੁਹਾਨੂੰ ਪਤਾ ਹੀ ਨਹੀਂ ਲੱਗਾ। ਜੀ ਆਪਾਂ ਵੀ ਇੱਥੇ, ਅਸੀਂ ਵੀ ਸਾਰੇ ਪਾਸੇ ਹਾਹਾਕਾਰ ਵੱਜ ਗਈ, ਲਾਲਾ ਹੋ ਗਈ। ਹਾਂਜੀ। ਕਿੱਥੇ ਆ ਭਾਈ, ਕਿਹੜਾ ਗੋਲਡੀ ਬਰਾੜ ਇਹਨਾਂ ਨੇ ਫੜ ਲਿਆ, ਕਿੱਥੋਂ ਫੜ ਲਿਆ, ਕਿੱਦਾਂ ਹੋਇਆ, ਕਿ ਕਿਹੜੀ ਪੁਲਿਸ ਨੇ ਜਿਹੜਾ ਉਹ ਫੜਿਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕੈਲੀਫੋਰਨੀਆ ਪੁਲਿਸ, ਹਾਂਜੀ, ਚਲੋ ਜਿਹੜਾ ਬਾਹਰਲੇ ਮੁਲਕ ਦੇ ਵਿੱਚ ਆ, ਉਹਨਾਂ ਦੀ ਨਾਦਾਨੀ ਕਹਿ ਲਓ, ਉਹਨਾਂ ਦੀ ਨਲਾਇਕੀ ਕਹਿ ਲਓ, ਜੀ ਜੀ, ਉੱਥੇ ਦੇ ਮੀਡੀਆ ਦੀ ਵੀ ਉਹ ਕੁਛ ਵੀ ਕਿੱਦਾਂ ਵੀ ਜਿਹੜਾ ਉਹ ਕੁਛ ਕਹੀ ਜਾਂਦੇ ਆ, ਚਲਾਈ ਜਾਂਦੇ, ਕਹੀ ਜਾਂਦੇ ਆ। ਸ਼ਹਿਰਾਂ ਦੇ ਨਾਂ ਦਾ ਨਹੀਂ ਪਤਾ, ਕਈ ਦੀ ਸੂਬੇ ਦੇ ਵਿੱਚ ਕਿਹੜੇ ਸੂਬੇ 'ਚ ਉਹ ਸ਼ਹਿਰ ਆ ਉਹਦਾ ਨਹੀਂ ਪਤਾ, ਪੂਰੀ ਘੋਖ ਕਿਤੇ ਬਗੈਰ ਬਿਲਕੁਲ ਖਬਰ ਨੂੰ ਜਿਹੜਾ ਆ ਉਹ ਛਾਇਆ ਕਰ ਦੇਣਾ। ਇੱਥੋਂ ਇੱਕ ਹੋਰ ਚੀਜ਼ ਦਾ ਪਤਾ ਲੱਗਦਾ ਆ ਵੀ ਜੇ ਇਹ ਅਜਿਹੀ ਏਡੀ ਇੰਪੋਰਟੈਂਟ ਚੀਜ਼ ਦੇ ਉੱਤੇ ਉਹ ਏਦਾਂ ਕਰ ਰਹੇ ਆ, ਬਾਕੀ ਖਬਰਾਂ ਦੇ ਉੱਤੇ ਕੀ ਕਰਦੇ ਹੋਣਗੇ, ਰਾਈਟ? ਵੀ ਉਹ ਵੀ ਕਿਹੜਾ ਇਹਨਾਂ ਦਾ ਚੈੱਕ ਆ, ਕਿਹੜਾ ਫੈਕਟ ਚੈੱਕ ਕਰ ਰਿਹਾ ਹੈ, ਕੌਣ ਆ, ਕਿੱਥੋਂ ਖਬਰ ਆ ਰਹੀ ਆ, ਕਿਹੜੇ ਸੋਰਸ ਤੋਂ ਆ, ਕਿਵੇਂ ਆ, ਹਨਾ? ਵੀ ਉਹ ਪਤਾ ਕਰਦੇ ਹੋਣਗੇ, ਕੁਛ ਕਰਦੇ ਹੋਣਗੇ। ਪਰ ਉਸ ਖਬਰ ਨੇ ਸਾਰਿਆਂ ਨੂੰ ਸ਼ਸ਼ੋ ਪੰਚ ਪਾਤਾ ਵੀ ਭਾਈ ਇਹ ਹੋਇਆ ਕੀ। ਉਸ ਦਿਨ ਅਸੀਂ ਪੂਰੀ ਸ਼ਾਮ, ਪੂਰੀ ਰਾਤ ਲੱਗੇ ਰਹੇ, ਦੇਖਦੇ ਰਹੇ, ਹਰ ਇੱਕ ਜਾਣਾ, ਮੈਂ ਇਕੱਲਾ ਹੀ ਨਹੀਂ, ਨਾ ਤੁਸੀਂ, ਜਿਹਦਾ ਜਿੰਨੇ ਵੀ ਜਿੱਥੇ ਵੀ ਲਿੰਕ ਸੀ, ਕੋਈ ਕਿਸੇ ਨੂੰ ਕਾਲ ਕਰਕੇ ਪੁੱਛ ਲਿਓ, ਤੈਨੂੰ ਪਤਾ ਲੱਗਾ ਬਰਾੜ ਫੜ ਲਿਆ, ਉਹ ਤੈਨੂੰ ਪਤਾ ਲੱਗਾ ਉਹ ਮੂਸੇ ਵਾਲੇ ਦਾ ਜਿਹੜਾ ਕਾਤਲ, ਜਿਹੜਾ ਸਾਜ਼ਿਸ਼ ਸੀਗਾ, ਕਤਲ ਦਾ ਜਿਹੜਾ ਸਾਜ਼ਿਸ਼ ਘਾੜਾ ਸੀਗਾ, ਉਹਨੂੰ ਫੜ ਲਿਆ। ਉਹ ਮੇਰੇ ਕਈ ਪੁਲਿਸ ਵਾਲਿਆਂ, ਸ਼ੈਰਿਫ ਡਿਪਾਰਟਮੈਂਟ ਵਾਲਿਆਂ ਦੇ ਨਾਲ ਵੀ ਗੱਲ ਹੋਈ, ਕਹਿੰਦੇ ਸਾਡੇ ਤੱਕ ਅਜੇ ਤੱਕ ਕੋਈ ਇਦਾਂ ਦੀ ਖਬਰ ਪਹੁੰਚੀ ਨਹੀਂ। ਫਿਰ ਉਹ ਵਰਡ ਜਦੋਂ ਬਾਰ-ਬਾਰ ਆ ਰਿਹਾ ਸੀ ਨਾ, ਡਿਟੇਨ, ਉਹ ਮੈਨੂੰ ਬੜਾ ਉਹ ਕਰ ਰਿਹਾ ਸੀਗਾ ਵੀ ਪੁਲਿਸ ਜ਼ਿਆਦਾਤਰ ਅਰੈਸਟ ਕਰਦੀ ਹੈ, ਡਿਟੇਨ ਕਰ ਲੈਂਦੀ ਹੈ ਜਿੰਨੀ ਦੇਰ ਤੱਕ ਚਾਰਜ ਨਾ ਲੱਗਾ ਹੋਵੇ, ਕੋਈ ਚਾਰਜ ਨਾ ਲੱਗਾ ਹੋਵੇ। ਵੀ ਹੋ ਸਕਦਾ ਹੈ ਵੀ ਹਾਂ ਇਹਦੇ ਤੇ ਰੈੱਡ ਕਾਰਨਰ ਨੋਟਿਸ ਸੀਗਾ, ਇਹਨੂੰ ਇੱਥੋਂ ਦੇ ਕਿਸੇ ਚਾਰਜ ਵਿੱਚ ਜੇ ਨਹੀਂ ਇਹਨਾਂ ਨੇ ਕੋਈ ਲਾਇਆ, ਵੀ ਪਤਾ ਨਹੀਂ ਇਹਦਾ ਕੋਈ ਚਾਰਜ ਇੱਥੇ ਹੈਗਾ ਵੀ ਹੈ ਕਿ ਨਹੀਂ ਹੈਗਾ, ਵੀ ਕੋਈ ਇਹਨੇ ਕੁਛ ਇੱਥੇ ਅਪਰਾਧ ਕੀਤਾ ਜਾਂ ਨਹੀਂ ਕੀਤਾ। ਤੇ ਫਿਰ ਉਹ ਦੇਖਿਆ ਵੀ ਹਾਂ ਵੀ ਉਨੀ ਦੇਰ ਤੱਕ ਡਿਟੇਨ ਕਰਕੇ ਹਵਾਲਾਤ ਦੇ ਵਿੱਚ ਰੱਖਦੇ ਆ, ਜਿੰਨੀ ਦੇਰ ਤੱਕ ਫਿਰ ਚਾਰਜ ਨਹੀਂ ਲੱਗਦੇ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਅਰੈਸਟ ਕਰਦੇ ਆ ਜਾਂ ਇੰਡਾਈਟ ਕਰਦੇ ਆ ਜਾਂ ਜਿੱਦਾਂ ਵੀ ਕਰਦੇ ਆ, ਫਿਰ ਰੈੱਡ ਕਾਰਨਰ ਨੋਟਿਸ ਪੁਰਾਣਾ ਆ ਜਾਂਦਾ ਹੈ ਬਾਹਰ ਵੀ ਹਾਂ ਇਹਦੇ ਨਾਂ ਤੇ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀਗਾ, ਜਦਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ 'ਚ ਨਹੀਂ ਸੀ, ਉਹ ਕਿਸੇ ਹੋਰ ਮਾਮਲੇ ਦੇ ਵਿੱਚ ਉਸਦੇ ਉੱਤੇ ਸੀਗਾ। ਫਿਰ ਉਹ ਵੀ ਖਬਰ ਆਉਂਦੀ ਆ ਵੀ ਜਿਹੜਾ ਹੁਣ ਰੀਸੈਂਟਲੀ ਪ੍ਰਦੀਪ ਜਿਹੜਾ ਉਹ ਡੇਰਾ ਪ੍ਰੇਮੀ ਜਿਹੜਾ ਸੀਗਾ, ਉਹਦੇ ਕਤਲ ਦੇ ਮਾਮਲੇ 'ਚ ਉਹਦੇ ਤੇ ਵੀ ਇੱਥੇ ਰੈੱਡ ਕਾਰਨਰ ਨੋਟਿਸ ਹੋਇਆ ਹੁੰਦਾ। ਸੋ ਹਰ ਇੱਕ ਜਣਾ ਆਪੋ ਆਪਣੀਆਂ ਅਟਕਲਾਂ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰ ਦਿੰਦਾ ਆ, ਬਿਲਕੁਲ ਵੀ ਏਦਾਂ ਆ, ਓਦਾਂ ਆ। ਮੈਂ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਪ੍ਰਵੀਨ ਕੁਛ ਚਿਰ ਬਾਅਦ ਇੱਕ ਜਿਹੜੇ ਪੱਤਰਕਾਰ, ਉਹਨਾਂ ਨੇ ਦਾਅਵਾ ਕਰਤਾ ਵੀ ਇਹ ਤਾਂ ਇੰਨੀ ਤਰੀਕ ਦਾ ਫੜਿਆ ਗਿਆ, ਵੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਜਣੇ ਹੈਰਾਨ ਹੋ ਗਏ, ਅੱਛਾ ਇੰਨੇ ਦਿਨ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਖਬਰ ਹੀ ਕਿਸੇ ਪਾਸੋਂ ਜਿਹੜੀ ਉਹ ਨਹੀਂ ਨਿਕਲੀ। ਕੋਈ ਕਹਿੰਦੇ ਜੀ ਖੂਫੀਆ ਏਜੰਸੀਆਂ ਦੇ ਦਾਅਵੇ ਤੋਂ ਆ, ਕੋਈ ਸੂਤਰਾਂ ਦੇ ਆਧਾਰ ਤੇ ਜਿਹੜਾ ਉਹ ਇਹ ਚੀਜ਼ਾਂ ਜਿਹੜੀਆਂ ਪੇਸ਼ ਕਰਨ ਲੱਗ ਗਿਆ। ਇੱਕ ਖਬਰ ਚੱਲ ਰਹੀ ਸੀ ਵੀ ਸੈਕਰਾਮੈਂਟੋ ਤੋਂ ਫੜਿਆ ਗਿਆ, ਇੱਕ ਵਿੱਚ ਕਹਿੰਦੇ ਵੀ ਸਾਲਟ ਲੇਕ ਸਿਟੀ 'ਚ ਦੇਖਿਆ ਗਿਆ, ਉਹ ਯੂਟਾ ਦੇ ਵਿੱਚ ਆ, ਉਹ ਸ਼ਹਿਰ ਆਪਣਾ ਨਾਲ ਦਾ ਲੱਗਦਾ ਜਿਹੜਾ ਪਰੇ ਥੋੜਾ ਇੱਥੋਂ ਦੂਰ ਜਿਹੜਾ ਸੂਬਾ ਆ, ਉਹ ਉੱਥੇ ਕਹਿੰਦੇ ਵੀ ਹੋਇਆ। ਫਿਰ ਇੱਕ ਕਹਿਣ ਲੱਗ ਗਏ ਜੀ ਫ੍ਰੈਜ਼ਨੋ ਦੇ ਵਿੱਚ ਹੋ ਸਕਦਾ, ਫਿਰ ਆ ਗਈ ਕਹਿੰਦੇ ਜੀ ਸਿਆਟਲ ਦੇ ਏਰੀਆ ਦੇ ਇਰਦ ਗਿਰਦ ਫੜਿਆ ਗਿਆ। ਸਿਆਟਲ ਦਾ ਏਰੀਆ ਜਿਹੜਾ ਕੈਨੇਡਾ ਦੇ ਬਾਰਡਰ ਤੇ ਲੱਗੇ ਆ, ਜਿਹੜਾ ਉਧਰਲੇ ਪਾਸੇ ਬ੍ਰਿਟਿਸ਼ ਕੋਲੰਬੀਆ ਵਾਲਾ ਪਾਸਾ ਹੈ, ਉਹਦੇ ਨਾਲ ਲੱਗਦਾ ਹੈ ਜਿਹੜਾ ਬਾਰਡਰ ਆ, ਉੱਥੋਂ ਘੰਟੇ 2 ਘੰਟੇ ਦਾ ਜਿਹੜਾ ਫਾਸਲਾ ਹੈ ਉਹ ਆ। ਉੱਥੋਂ ਲੈ ਕੇ ਵੈਸਟਰਨ ਕੋਸਟ ਦੇ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਆਪਣੇ ਪੱਧਰ ਦੇ ਉੱਤੇ, ਜਿਹੜੇ ਸ਼ੈਰਿਫ ਡਿਪਾਰਟਮੈਂਟ ਕਹਿੰਦੇ ਵੀ ਜੇ ਤਾਂ ਦੇਖੋ ਉਹਨੂੰ ਫੜਿਆ ਗਿਆ, ਜੇ ਉਹ ਇਨਮੇਟ ਆ, ਉਹਨੂੰ ਅੰਦਰ ਉਹਨਾਂ ਨੇ ਕੀਤਾ ਤੇ ਉਹਦਾ ਕੋਈ ਕਾਗਜ਼ ਪੱਤਰ ਵੀ ਹੋਊਗਾ, ਵੀ ਪ੍ਰੋਸੈਸਿੰਗ ਆ, ਵੀ ਪ੍ਰੋਸੈਸਿੰਗ ਜਿਹੜੀ ਇੱਥੇ ਦੀ ਆ ਉਹਨਾਂ ਨੇ ਤਾਂ ਆਪਣੀ ਕਰਨੀ ਆ, ਜੇ ਹਵਾਲਾ 'ਚ ਡੱਕਿਆ ਜਾਂ ਜਿੱਦਾਂ ਵੀ ਕੀਤਾ ਆ, ਉਹਦਾ ਉਹ ਰੈਕਡ ਚੜ ਜਾਂਦਾ ਸ਼ਾਇਦ,
ਚੜ ਜਾਂਦਾ ਹੈ। ਹਾਂਜੀ। ਹਾਂ, ਮੋਸਟਲੀ ਜਿਹੜੇ ਉਹ ਚੜ ਜਾਂਦੇ। ਸਾਰਿਆਂ ਨੇ ਦੇਖਿਆ, ਕਿਤੇ ਵੀ ਕੁਛ ਨਹੀਂ ਲੱਭਾ। ਇੱਕ ਹੂੰ ਕਹਿੰਦੇ ਵੀ ਉਹ ਗੋਲਡੀ ਬਰਾੜ ਤੇ ਨਾ ਲੱਭੋ ਸਤਿੰਦਰ ਜੀ, ਚਲੋ ਜਿੰਨਿਆਂ ਨੂੰ ਪਤਾ ਸੀ ਉਹ ਸਾਰੇ ਪਹਿਲਾਂ ਦੋਨਾਂ ਦੇ ਨਾਂ ਦੇ ਉੱਤੇ ਲੱਭ ਰਹੇ ਸੀ। ਹਾਂਜੀ ਹਾਂਜੀ ਤੇ ਦੇਖਦੇ ਦੇਖਦੇ ਇੱਕ ਕਿੰਗਸ ਕਾਉਂਟੀ ਜਿਹੜਾ ਸਿਆਟਲ ਦੇ ਲਾਗੇ ਆ, ਹੂੰ ਸਰਚ ਕਰਦੇ ਕਰਦੇ ਮੈਂ ਦੇਖਿਆ ਸਤਿੰਦਰਜੀਤ ਸਿੰਘ ਫੜਿਆ ਇੱਕ ਇਹਨਾਂ ਨੇ। ਜੀ ਜੀ ਤੇ ਮੈਂ ਕਿਹਾ ਲੈ ਲੱਗਦਾ ਆਪਾਂ ਨੂੰ ਰਿਕਾਰਡ ਲੱਭ ਗਿਆ। ਹਾਂ ਤੇ ਪਰ ਉਹ ਬਾਅਦ 'ਚ ਪਤਾ ਲੱਗਾ ਵੀ ਇਹ ਤੇ ਕੋਈ ਹੋਰ ਹੀ ਕੋਈ ਸਤਿੰਦਰਜੀਤ ਆ, ਉਹਦੇ ਕੋਈ ਪੁਰਾਣੇ ਮਾਮਲੇ ਤੁਰੇ ਆਉਂਦੇ ਆ, ਕੋਈ ਹੂੰ ਵਹੀਕਲ ਦੀ ਚੋਰੀ ਵਾਲਾ ਜਿਹੜਾ ਸਟੋਲਨ ਜੀ। ਵਹੀਕਲ ਵਾਲੇ ਜਿਹੜੇ ਕੇਸ ਆ, 10,000 ਦੀ ਬੇਲ ਦੇ ਉੱਤੇ ਸੀਗਾ। ਮੈਂ ਕਿਹਾ ਜੇ ਇਹੋ ਜਿਹੇ ਬੰਦੇ ਨੂੰ 10,000 ਦੀ ਬੇਲ ਤੇ ਹੋ ਗਏ, ਇਹਨੇ ਤੇ ਛੱਡ ਜਾਣਾ, ਇਹਨੂੰ ਤੇ ਝੱਟ ਜਿਹੜੇ ਆਪਣੇ ਆਪ ਬੇਲ ਦੇ ਉੱਤੇ ਜਿਹੜਾ ਚਲੇ ਜਾਊਗਾ। ਹੂੰ ਲੱਭਾ ਕੁਛ ਨਹੀਂ। ਫਿਰ ਉਧਰੋਂ ਰਾਤ ਸੀਗੀ, ਇੱਥੇ ਸ਼ਾਮ ਸੀਗੀ, ਸਾਰੇ ਜਣੇ ਠੰਡੇ ਜਿਹੇ ਹੋ ਕੇ ਬਹਿ ਗਏ ਹਾਂਜੀ ਵੀ ਹੁਣ ਚਲੋ ਇੰਤਜ਼ਾਰ ਕਰੋ ਸਵੇਰ ਤੱਕ ਦਾ, ਸ਼ਾਇਦ ਕੋਈ ਖਬਰ ਪੁਸ਼ਟ ਹੋ ਜਾਵੇ, ਹਾਂਜੀ ਵੀ ਕੁਝ ਪਤਾ ਲੱਗ ਜਾਵੇ ਵੀ ਭਾਈ ਹੋਇਆ ਕੀ ਆ, ਸਮਝ ਜਿਹੜੀ ਉਹ ਲੱਗੇ। ਉਹ ਸਵੇਰੇ ਉੱਠਦੇ ਨੂੰ ਪਤਾ ਲੱਗਾ ਵੀ ਉੱਥੇ ਮਾਨ ਸਾਹਿਬ ਗੁਜਰਾਤ 'ਚ ਪ੍ਰੈਸ ਕਾਨਫਰੰਸ ਕਰਕੇ ਹਾਂਜੀ ਕਹਿੰਦੇ ਜੀ ਮੈਂ ਹੈਡ ਆਫ ਸਟੇਟ ਆ ਹੂੰ ਤੇ ਆਪਾਂ ਪੂਰੀ ਪੁਸ਼ਟੀ ਦੇ ਨਾਲ ਕਹਿੰਦੇ ਆ ਵੀ ਉਹਨੂੰ ਜਿਹੜਾ ਕੈਲੀਫੋਰਨੀਆ ਦੀ ਪੁਲਿਸ ਨੂੰ ਪੁਲਿਸ ਨੇ- ਡਿਟੇਨ ਕਰ ਲਿਆ। ਹਾਂ। ਮਾਨ ਸਾਹਿਬ ਦੇ ਲਿੰਕ ਹੈਗੇ ਨੇ ਬਾਹਰ, ਹਾਂਜੀ ਉਹਨਾਂ ਦੇ ਜਿਹੜੇ ਪਹਿਲੇ ਵਿਆਹ ਦੇ ਜਿਹੜਾ ਪਰਿਵਾਰ ਆ ਉਹ ਇੱਥੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਰਿਹਾ ਆ। ਹੂੰ ਤੇ ਉਹ ਮੈਂ ਕਿਹਾ ਵੀ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ ਜਾਂ ਕਿੱਦਾਂ ਆ, ਪਰ ਹੂੰ। ਨਹੀਂ, ਉਹ ਵੀ ਥੋੜੀ ਜਿਹੀ ਗੱਚ ਖਾ ਗਏ। ਹੂੰ ਇਦਾਂ ਲੱਗਦਾ ਵੀ ਉਹ ਵੀ ਉੱਥੇ ਨਹੀਂ ਆ। ਪਰ ਹੁਣ ਕਿਉਂਕਿ ਏਡੇ ਵੱਡੇ ਬੰਦੇ ਨੇ, ਏਡੇ ਲੀਡਰ ਨੇ ਕਿਹਾ, ਜੀ ਬਹੁਤਿਆਂ ਨੇ ਕਿਹਾ ਵੀ ਇਹ ਹੁਣ ਮੰਨਣ ਵਾਲੀ ਗੱਲ ਹੋ ਗਈ ਹਾਂਜੀ ਹਾਂਜੀ ਬਿਲਕੁਲ ਵੀ ਹੁਣ ਚੀਫ ਮਿਨਿਸਟਰ ਬਗੈਰ ਪੁਸ਼ਟੀ ਤੋਂ ਕਿੱਦਾਂ ਕਹਿ ਕਿੱਦਾਂ ਸਕਦਾ ਕਹਿ ਵੀ ਸਕਦਾ ਹੈ। ਏਡਾ ਉਹਨੂੰ ਆਪਣੀ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਹਾਂਜੀ ਵੀ ਕੋਈ ਕੱਲ ਨੂੰ ਸਵਾਲ ਹੋਣਗੇ ਵੀ ਕਿੱਦਾਂ ਆ, ਕਿਵੇਂ ਆ। ਹੂੰ। ਉਹ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਹੂੰ ਤੇ ਫਿਰ ਚਰਚਾ ਜਿਹੜੀ ਉਹੀ ਚੱਲਣ ਲੱਗੀ, ਯਾਰ ਗੱਲ ਕਿਸੇ ਦੇ ਪੈ ਨਹੀਂ ਰਹੀ। ਸ਼ੱਕੀ ਹੋ ਗਿਆ ਸ਼ੱਕੀ ਜਿਹੜਾ ਸਾਰੀਆਂ ਉਸ ਚੀਜ਼ਾਂ। ਪੂਰੇ ਮਾਮਲੇ ਦੇ ਉੱਤੇ ਸ਼ੱਕ ਹੋ ਗਿਆ ਹੂੰ ਵੀ ਕੋਈ ਪੁਸ਼ਟੀ ਵਾਲੀ ਖਬਰ ਨਹੀਂ ਆ ਰਹੀ, ਕੋਈ ਜੀ। ਇਲਾਕੇ ਦਾ ਨਹੀਂ ਪਤਾ ਲੱਗ ਰਿਹਾ ਹੂੰ ਕਿੱਥੇ ਹੋਇਆ ਆ। ਫਿਰ ਹੂੰ। ਅਸਾਈਲਮ ਦਾ ਵਿੱਚ ਰੌਲਾ ਆ ਗਿਆ ਵੀ ਇਹਨੇ ਅਸਾਈਲਮ ਦੇ ਮਾਮਲੇ 'ਚ, ਕਿਉਂਕਿ ਜਦੋਂ ਅਸਾਈਲਮ ਦੇ ਮਾਮਲੇ ਦੇ ਵਿੱਚ ਹੁੰਦਾ ਹੈ ਪ੍ਰਵੀਨ, ਉਦੋਂ ਡਿਟੇਨ ਕੀਤਾ ਜਾਂਦਾ ਹੈ ਹਾਂਜੀ ਜੇ ਕੋਈ ਅਸਾਈਲਮ ਦੀ ਮੰਗ ਕਰਦਾ ਆ ਹੂੰ ਵੀ ਮੈਂ ਅਸਾਈਲਮ ਦੀ ਮੰਗ ਕਰਦਾ, ਜਿੱਦਾਂ ਵੀ ਉਹਦੇ ਕਾਗਜ਼ ਪੱਤਰ ਹੁੰਦੇ ਉਸ ਹਿਸਾਬ ਦੇ ਨਾਲ ਉਹਨੂੰ ਡਿਟੇਨ ਕੀਤਾ ਜਾਂਦਾ ਆ। ਜੀ ਤੇ ਉਹ ਕਹਿੰਦੇ ਵੀ ਹੁਣ ਸ਼ਾਇਦ ਉਹਨੂੰ ਉਸ ਮਾਮਲੇ 'ਚ ਆਈਸ ਵਾਲਿਆਂ ਨੇ ਡਿਟੇਨ ਕੀਤਾ ਹੋਵੇ। ਹੂੰ ਫਿਰ ਲੋਕਾਂ ਨੇ ਲਿੰਕ ਕੱਢ ਲਿਆਂਦੇ ਹੂੰ ਵੀ ਆਹ ਦੇਖੋ, ਜੇ ਕਿਸੇ ਨੂੰ ਪਤਾ ਆ, ਹੁਣ ਇਹ ਵੀ ਨਹੀਂ ਪਤਾ ਕਿਹਦੇ ਨਾਂ ਤੇ ਕੀਤਾ ਹੋਊਗਾ ਉਹਨੇ, ਅਸਲੀ ਦੇ ਕੀਤਾ, ਨਕਲੀ ਨਕਲੀ ਦੇ ਤੇ ਕੀਤਾ ਬਿਲਕੁਲ ਕਿਹੜੀ ਡੇਟ ਆਫ ਬਰਥ ਵਰਤੀ, ਉਹ ਚੀਜ਼ਾਂ ਤੋਂ ਬਗੈਰ ਤੁਸੀਂ ਉੱਥੇ ਸਰਚ ਨਹੀਂ ਕਰ ਸਕਦੇ। ਜੀ ਹਰ ਇੱਕ ਜਣੇ ਆਪਣੇ ਅਟਕਲ ਪੱਚੂ ਲਾਉਂਦਾ ਰਿਹਾ, ਹੂੰ ਪਰ ਕਿਸੇ ਨੂੰ ਕੁਝ ਵੀ ਜਿਹੜਾ ਉਹ ਹੱਥ ਨਾ ਲੱਗਾ। ਹੂੰ ਤੇ ਕੱਲ ਨੂੰ ਇੱਕ ਹੁਣ ਉਹਦੇ ਕਾਲ ਦੀ ਰਿਕਾਰਡਿੰਗ ਸਾਹਮਣੇ ਆ ਗਈ। ਜੀ ਉਹ ਕਹਿੰਦਾ ਜੀ ਮੈਂ ਤਾਂ ਨਾ ਅਮਰੀਕਾ 'ਚ ਆ ਤੇ ਨਾ ਮੈਂ ਕੈਨੇਡਾ 'ਚ ਆ, ਹਾਂਜੀ ਤੇ ਅਸੀਂ ਤੇ ਮੈਂ ਕਹਿੰਦਾ ਮੈਂ ਕਦ ਦਾ ਇੱਥੋਂ ਲੰਘ ਗਿਆ ਆ। ਹਾਂਜੀ ਤੇ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਕਹਿੰਦਾ ਵੀ ਮੈਂ ਜੀ ਖੁੱਲਾ ਫਿਰ ਰਿਹਾ ਆ। ਹੂੰ ਹੁਣ ਇਹ ਨਹੀਂ ਸਮਝ ਆ ਰਹੀ ਵੀ ਇਹ ਖਬਰ ਚੱਲੀ ਕਿੱਥੋਂ, ਹਾਂਜੀ ਕਿੱਦਾਂ ਜਿਹੜੀ ਇਹ ਚੀਜ਼ ਦਾ ਦਾਵਾ ਹੋ ਗਿਆ, ਇਹਦਾ ਫਾਇਦਾ ਕਿਹਨੂੰ ਹੋਇਆ ਹਾਂ, ਇਹਦਾ ਫਾਇਦਾ ਕਿਹਨੂੰ ਹੋਇਆ। ਵੱਡੇ ਸਵਾਲ ਤੇ ਇਹ ਆ, ਹਾਂਜੀ ਮੁੱਖ ਮੰਤਰੀ ਦੇ ਮੂੰਹੋਂ ਕਹਿ ਹੋ ਗਿਆ ਹੂੰ ਵੀ ਇਹ ਤਾਂ ਪੱਕੀ ਖਬਰ ਆ। ਹਾਂਜੀ ਹੁਣ ਉਸ ਹਿਸਾਬ ਦੇ ਨਾਲ ਪੇਸ਼ ਹੋ ਰਹੀ ਹੈ ਗੱਲ ਵੀ ਹੂੰ। ਨਹੀਂ ਉਹ ਤਾਂ ਅੰਦਰ ਨਹੀਂ, ਉਹ ਤਾਂ ਛੱਡੋ, ਡਿਟੇਨ ਤਾਂ ਛੱਡੋ, ਉਹ ਤਾਂ ਅਮਰੀਕਾ ਤੇ ਕੈਨੇਡਾ 'ਚ ਹੀ ਨਹੀਂ ਹੈ। ਹੁਣ ਉਹ ਆਪਣੇ ਆਪ ਨੂੰ ਇਦਾਂ ਕਹਿ ਰਿਹਾ, ਹੋ ਸਕਦਾ ਝੂਠ ਵੀ ਬੋਲਦਾ ਹੋਵੇ, ਕੁਛ ਵੀ ਹੋ ਸਕਦਾ, ਉਹਦਾ ਕੰਮ ਆ। ਹਾਂਜੀ ਜੇ ਜਿਹੜਾ ਕੋਈ ਭਗੌੜਾ ਆ, ਦੌੜਿਆ ਆ, ਹਾਂਜੀ, ਹਾਂਜੀ। ਜਿਹਨੂੰ ਫੜ ਰਹੇ ਉਹ ਸੱਚ ਦਾ ਲੋਕੇਸ਼ਨ ਥੋੜਾ ਦੱਸੋ, ਦੱਸਣੀ ਉਹਨੇ ਲੋਕੇਸ਼ਨ ਐਗਜ਼ੈਕਟਲੀ ਤਾਂ ਨਹੀਂ, ਉਹ ਕਹਿੰਦਾ ਮੈਂ ਮਿਲਣਾ ਤਾਂ ਮਿਲ ਲੈਣਾ, ਹਾਂਜੀ ਨਾਲੇ ਵਿੱਚ ਉਹ ਇਦਾਂ ਵੀ ਕਹੀ ਜਾਂਦਾ। ਸੋ ਹੁਣ ਇਹ ਹੂੰ। ਸਾਰੇ ਮਾਮਲੇ ਦੇ ਵਿੱਚ ਭਗਵੰਤ ਮਾਨ ਹੁਣੀ ਮੈਨੂੰ ਇਦਾਂ ਲੱਗ ਰਿਹਾ ਵੀ ਕਸੂਤੇ ਫਸੇ ਆ ਜੀ ਬਿਲਕੁਲ ਵੀ ਇੱਕ ਹੈਡ ਆਫ ਸਟੇਟ ਹੋ ਕੇ ਕਿਹੜੀ ਚੀਜ਼ ਕਰਕੇ ਉਹਨਾਂ ਨੇ ਇਹ ਕਿਹੜੀ ਪੁਸ਼ਟ ਜਿਹੜੀ ਰਿਪੋਰਟ ਦੇ ਆਧਾਰ ਦੇ ਉੱਤੇ ਉਹਨਾਂ ਨੇ ਉਹ ਦਾਵਾ ਕਰ ਦਿੱਤਾ ਹਾਂਜੀ ਕਿ ਉਹਨਾਂ ਨੂੰ ਗਲਤ ਇਨਪੁਟ ਗਈ, ਹਾਂਜੀ ਕਿ ਉਹਨਾਂ ਨੂੰ ਦਬਾਅ ਪਾ ਦਿੱਤਾ ਗਿਆ, ਹੂੰ ਜਾਂ ਕੋਈ ਪੋਲਿਟਿਕਸ ਹੈ ਇਹਦੇ ਪਿੱਛੇ, ਜਾਂ ਉਹ ਭੋਲੇਪਨ ਦੇ ਵਿੱਚ ਆਪਣੀਆਂ ਗੱਲਾਂ ਦੇ ਵਿੱਚ ਫਸ ਗਏ, ਕੀ ਹੋ ਗਿਆ। ਜਾਨ ਤੇ ਦਬਾਅ ਸੀ ਹਾਂ, ਵੀ ਹੁਣ ਤੁਸੀਂ ਇਸ ਮਸਲੇ 'ਚ ਕੁਛ ਨਾ ਕੁਛ ਕਹੋ, ਕੁਛ ਜਿਹੜਾ ਉਹ ਕਹੋ ਹਾਂਜੀ ਵੀ ਕਿੱਦਾਂ ਆ, ਕਿਉਂਕਿ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਆ ਹੂੰ। ਉਹਨੇ ਇਸ ਚੀਜ਼ ਦੀ ਪੁਸ਼ਟੀ ਜਿਹੜੀ ਉਹ ਨਹੀਂ ਨਹੀਂ। ਕੀਤੀ। ਹਾਂਜੀ ਉਹ ਮੋਸਟਲੀ ਹੁੰਦਾ ਇਹੀ ਹੈ ਕਿ ਪੁਲਿਸ ਅਧਿਕਾਰੀ ਕੋਈ ਆਈਬੀ ਤੇ ਚਲੋ ਇੱਕ ਛੋਟੀ ਆਪਾਂ ਕਹਿ ਲਈਏ ਤਾਂ ਵਿੰਗ ਹੈ, ਇੱਕ ਡੀਜੀਪੀ ਪੰਜਾਬ ਜਾਂ ਵਿਦੇਸ਼ ਮਹਿਕਮੇ ਦਾ ਕੋਈ ਅਧਿਕਾਰੀ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਾਲੇ ਆ, ਜਾਂ ਕਾਨੂੰਨ ਦਾ ਕੋਈ ਬੰਦਾ ਕਹਿੰਦਾ ਕਿ ਜੀ ਆਹ ਹੈ, ਮੁੱਖ ਮੰਤਰੀ ਤਾਂ ਸਗੋਂ ਇਸ ਜ਼ਿੰਮੇਵਾਰੀ ਤੋਂ ਫਾਰਗ ਹੋ ਸਕਦੇ ਸੀ। ਮੁੱਖ ਮੰਤਰੀ ਨੂੰ ਕਹਿਣਾ ਨਹੀਂ ਸੀ ਬਣਦਾ, ਕਿਉਂਕਿ ਜੇ ਉਹਨਾਂ ਕੋਲ ਇਨਪੁਟ ਸੀ, ਉਹ ਅਫੀਸ਼ੀਅਲਸ ਨੂੰ ਕਹਿੰਦੇ ਕਿ ਤੁਸੀਂ ਕਹੋ। ਉੱਥੇ ਜਿਹੜੀ ਉਹਨਾਂ ਨੇ ਉਸ ਦਿਨ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਤਾਂ
ਭਗਵੰਤ ਮਾਨ ਹੋਣਾ ਨੇ ਕਿਹਾ ਵੀ ਇੰਟਰੋਗੇਸ਼ਨ ਡਿਟੇਨ ਕੀਤਾ, ਜੇ ਦੇਖੋ ਕੀ ਪਤਾ ਹੋਰ ਕੀ ਬਕਦਾ ਹੈ, ਜੀ ਉਗਲ ਜਾਂਦਾ। ਉਹਨਾਂ ਨੇ ਇਦਾਂ ਦੀਆਂ ਜਿਹੜੇ ਅਲਫਾਜ਼ ਜਿਹੜੇ ਉਹ ਵਰਤੇ, ਫਿਰ ਬੰਦੇ ਸੋਚਣ ਲੱਗ ਗਏ ਵੀ ਕਿਤੇ ਇਹਨੂੰ ਕਿਹੜੀ ਪੁਲਿਸ ਨੇ ਜਿਹੜਾ ਅਜਿਹਾ ਜਿਹੜਾ ਉਹ ਫੜ ਲਿਆ ਤੇ ਇਹਦੀ ਇੰਟਰੋਗੇਸ਼ਨ ਆ ਵਿੱਚ ਹੀ ਚੱਲ ਪਈਆਂ। ਇਹ ਮਾਮਲਾ ਪ੍ਰਵੀਨ ਜੀ ਸੌਰੀ ਵੀ ਇਹ ਮਾਮਲਾ ਉਦੋਂ ਇਹ ਖਬਰ ਆਈ ਆ ਜਦੋਂ ਇੱਕ ਦਿਨ ਪਹਿਲਾਂ ਹੀ ਉਹਦੇ ਪਿਤਾ ਜੀ ਮੂਸੇਵਾਲੇ ਦੇ ਬਲਕੌਰ ਸਿੰਘ, ਉਹਨਾਂ ਨੇ ਕਿਹਾ ਵੀ 2 ਕਰੋੜ ਦੇਣ ਤੱਕ ਦੇ ਲਈ ਉਹ ਤਿਆਰ ਨੇ, ਜੇ ਉਹਨੂੰ ਉੱਥੋਂ ਲਿਆਉਣਾ ਵੀ ਪੈ ਜਾਵੇ, ਜੇ ਉਹਦਾ ਖਰਚਾ ਵੀ ਕਰਨਾ ਚਾਹੁੰਦੇ ਆ, ਮੈਂ ਆਪਣੀ ਜ਼ਮੀਨ ਵੇਚ ਕੇ ਵੀ ਜੇ ਉਹ ਕਰਨਾ ਪਵੇ ਤਾਂ ਮੈਂ ਉਹ ਕਰਨ ਦੇ ਲਈ ਰਾਜੀ ਆ। ਤੇ ਅਗਲੇ ਦਿਨ ਉਹ ਆ ਗਈ ਖਬਰ। ਹੁਣ ਤੁਸੀਂ ਉਹਨਾਂ ਦੇ ਪੱਖ ਤੋਂ ਸੋਚੋ, ਇੱਕ ਵਾਰੀ ਆਪਾਂ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਪਿਤਾ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਖਿਲਾ ਕੇ ਦੇਖੀਏ ਤੇ ਉਹ ਅਚਨਚੇਤੇ ਇੱਕ ਸ਼ਾਇਦ, ਕਿਉਂਕਿ ਜਿਹੜੇ ਸਿੱਧੂ ਦੇ ਪ੍ਰੇਮੀ ਸੀਗੇ, ਜਿਹੜੇ ਉਹਦੇ ਫੈਨ ਸੀਗੇ, ਜਿਹੜਾ ਵੀ ਕੋਈ ਆ, ਉਹ ਸੋਚਦਾ ਵੀ ਸ਼ਾਇਦ ਇਨਸਾਫ ਵੱਲ ਨੂੰ ਗੱਲ ਤੁਰੀ ਆ ਵੀ ਚੱਲ ਫੜਿਆ ਗਿਆ ਤੇ ਹੁਣ ਇਹਦੇ ਤੇ ਜਿਹੜੀ ਵੀ ਕਾਰਵਾਈ ਬਣਦੀ ਆ, ਐਕਸਟ੍ਰਾਡਿਕਸ਼ਨ ਜਿਹੜੀ ਹੋਊਗੀ, ਫਿਰ ਹਵਾਲਗਰੀ ਦੇ ਸਾਰੇ ਜਣੇ ਆਪੋ ਆਪਣੇ ਪੁਆਇੰਟ ਲਿਆਉਣ ਲੱਗ ਪਏ। ਬਿਲਕੁਲ ਹਵਾਲਗਰੀ ਦੀ ਤਾਂ ਡਿਬੇਟਾਂ ਹੋ ਗਈਆਂ ਹਾਂ ਵੀ ਉਹ ਵੀ ਏਦਾਂ ਕਰਨਾ ਆ, ਏਦਾਂ ਹੋਊਗਾ, ਏਦਾਂ ਹੋਣਾ, ਇੰਨੇ ਦਿਨ ਲੱਗਣਗੇ, ਇੰਨੇ ਮਹੀਨੇ ਹੋਣਗੇ। ਸੋ ਇਹ ਸਾਰਾ ਕੁਝ ਬੜੇ ਅਜੇ ਵੀ ਸ਼ੰਕੇ ਦੇ ਵਿੱਚ ਹੈ, ਕਲੈਰਿਟੀ ਅਜੇ ਵੀ ਨਹੀਂ ਹੈਗੀ, ਕਿਉਂਕਿ ਜਿਹੜੀ ਉਹ ਲੇਟੈਸਟ ਕਾਲ ਰਿਕਾਰਡਿੰਗ ਆ ਉਹ ਕੁਝ ਹੋਰ ਦਾਵਾ ਕਰਦੀ ਆ ਤੇ ਜਿਹੜੀ ਉੱਥੇ ਦੀ ਸਰਕਾਰ ਆ ਉਹ ਹੋਰ ਦਾਵਾ ਕਰਦੀ ਆ। ਤੇ ਸਾਰੇ ਕਾਸੇ ਦੇ ਵਿੱਚ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਆ ਪ੍ਰਵੀਨ, ਉਹ ਵਿਚਾਰੇ ਪਿਸ ਰਹੇ ਨੇ। ਉਹਨਾਂ ਦੇ ਜ਼ਖਮ ਜਿਹੜੇ ਉਹ ਅੱਲੇ ਕਰਕੇ ਉੱਤੇ ਲੂਣ ਛਿਣਕਣ ਵਾਲੀ ਜਿਹੜੀ ਗੱਲ ਹੈ, ਇਸ ਪੂਰੇ ਚਰਚਾ ਨੇ ਜਿਹੜੀ ਉਹ ਕਰ ਛੱਡੀ ਆ। ਉਹਦੇ ਕਾਤਲਾਂ ਨੂੰ, ਕਾਤਲ ਦੇ ਜਿਹੜੇ ਸਾਜ਼ਿਸ਼ ਘਾੜੇ ਆ, ਉਹਨਾਂ ਨੂੰ ਜਿਹੜਾ ਆ ਉਹ ਫੜਨ ਦੇ ਵਿੱਚ ਅਜੇ ਤੱਕ ਕਾਮਯਾਬੀ ਨਹੀਂ ਮਿਲੀ। ਹੁਣ ਮੈਨੂੰ ਲੱਗਦਾ ਆਪਾਂ ਨੂੰ ਸ਼ਾਇਦ ਦਿੱਲੀ ਦੀ ਸਪੈਸ਼ਲ ਸੈੱਲ ਦੀ ਇੰਤਜ਼ਾਰ ਕਰਨਾ ਪੈਣਾ, ਕਿਉਂਕਿ ਉਹੀ ਬਾਅਦ ਦੇ ਵਿੱਚ ਅਸਲ ਜਿਹੜੇ ਉਹਨਾਂ ਨੂੰ ਜਿਹੜੇ ਉਹ ਦੱਸਦੇ ਹੁੰਦੇ ਆ ਵੀ ਅਸਲ 'ਚ ਹੈ ਕੀ ਆ, ਮੁੱਦਾ ਨਿਕਲਿਆ ਕੀ, ਹੋਇਆ ਕੀ ਆ। ਪਰ ਇਹ ਆ ਵੀ ਇਸ ਮਾਮਲੇ ਦੇ ਵਿੱਚ ਏਦਾਂ ਲੱਗਦਾ ਵੀ ਇਹਨਾਂ ਦੇ ਵਿਚਾਰਿਆਂ ਦੇ ਨਾਲ ਪੁੱਜਾ ਮਜ਼ਾਕ ਜਿਹੜਾ ਆ ਕੁੱਲ ਮਿਲਾ ਕੇ ਹੋ ਰਿਹਾ ਆ, ਤੇ ਭਗਵੰਤ ਮਾਨ ਨੂੰ ਵੀ ਦੇਖਣਾ ਪੈਣਾ ਆ, ਉਹਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਆ। ਨੋ ਡਾਊਟ ਹੁਣ ਜਿਹੜੀ ਸਰਕਾਰ ਦੇ ਹੋਰ ਨੁਮਾਇੰਦੇ ਆ ਉਹਨੂੰ ਡਿਫੈਂਡ ਕਰਨਗੇ ਭਾਈ, ਜੋ ਕਹਿਤਾ ਸੋ ਹੈ, ਹੋਪਫੁਲੀ ਇਹ ਗੱਲ ਸੱਚੀ ਹੋਵੇ। ਪਰ ਇਹ ਆ ਵੀ ਏਦਾਂ ਦੀ ਖਬਰ ਚਲਾਉਣ ਤੋਂ ਪਹਿਲਾਂ ਤੁਹਾਡੇ ਕੋਲ ਪੁਸ਼ਟੀ ਜਿਹੜੀ ਉਹ ਚੰਗੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ, ਤੇ ਜੇ ਇੰਨਾ ਚਿਰ ਵੇਟ ਕੀਤੀ ਸੀਗੀ ਤਾਂ ਹੋਰ ਕਰ ਲੈਂਦੇ, ਫਿਰ ਪੂਰੀ ਤਰ੍ਹਾਂ ਕੰਮ ਨਿਬੜਨ ਤੇ ਜਿਹੜਾ ਉਹ ਫਿਰ ਉਹ ਦੱਸਦੇ ਵੀ ਏਦਾਂ ਜਿਹੜਾ ਉਹ ਹੋ ਚੁੱਕਾ ਹੈਗਾ। ਜੀ ਬਿਲਕੁਲ, ਇਹ ਦੇਖੋ ਇਹ ਗੱਲ ਤਾਂ ਹੈਗੀ ਹੈ ਕਿ ਜਿਵੇਂ ਤੁਸੀਂ ਲਾਸਟ ਦੇ ਵਿੱਚ ਗੱਲ ਕਹੀ ਕਿ ਡਿਫੈਂਡ ਕਰਨ ਦੀ ਕਾਹਲੀ, ਹੁਣ ਉਹ ਜੋ ਭਗਵੰਤ ਮਾਨ ਨੇ ਕਿਹਾ ਉਹਨੂੰ ਡਿਫੈਂਡ ਕਰਨ ਦੇ ਲਈ ਕੰਗ ਸਾਹਿਬ ਜਿਹੜੇ ਨੇ ਇਹਨਾਂ ਦੇ ਬੁਲਾਰੇ ਨੇ, ਉਹ ਪ੍ਰੈਸ ਕਾਨਫਰੰਸਾਂ ਤੱਕ ਕਰ ਰਹੇ ਨੇ, ਤੇ ਉਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਹਦੇ ਵਿੱਚ ਬੜੀ ਚਲਾਕੀ ਦੇ ਨਾਲ ਉਹ ਸਾਰੀ ਗੱਲਬਾਤ ਨੂੰ ਡਿਰੇਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਗੈਂਗਸਟਰ ਨੇ ਜਾਂ ਇਹ ਨੇ, ਇਹ ਮਜੀਠੀਆ ਸਾਹਿਬ ਇਹ ਕਹਿ ਰਹੇ ਨੇ ਇਹ ਅਕਾਲੀਆਂ ਦੀ ਦੇਣ ਹੈ, ਇਹ ਰਾਜਾ ਵੜਿੰਗ ਇਹ ਕਹਿ ਰਿਹਾ ਤਾਂ ਇਹ ਕਾਂਗਰਸ ਦੀ ਦੇਣ ਹੈ, ਕਾਂਗਰਸ ਨੇ ਇਹ ਕੀਤਾ ਉਹ ਕੀਤਾ। ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਗੈਂਗਸਟਰਾਂ ਦੀ ਪੁਸ਼ਤ ਪਣਾਈ ਹੁੰਦੀ ਰਹੀ ਹੈ, ਇਹ ਤਾਂ ਕੋਈ ਪੰਜਾਬੀ ਵੀ ਨਹੀਂ ਭਜਦਾ। ਸਾਰੇ ਕਹਿੰਦੇ ਕਿ ਬਈ ਅਕਾਲੀਆਂ ਨੇ ਆਪਣੇ ਗੈਂਗਸਟਰ ਪਾਲੇ ਸੀ, ਕਾਂਗਰਸੀਆਂ ਨੇ ਆਪਣੇ ਪਾਲੇ ਸੀ। ਪਰ ਤੁਸੀਂ ਉੱਥੇ ਖੜ ਕੇ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ, ਪ੍ਰੈਸ ਕਾਨਫਰੰਸ ਦਾ ਮਕਸਦ, ਪ੍ਰੈਸ ਕਾਨਫਰੰਸ ਦਾ ਮਤਲਬ ਕੀ ਆ? ਪ੍ਰੈਸ ਕਾਨਫਰੰਸ ਦਾ ਕੋਈ ਨਾ ਕੋਈ ਮਜ਼ਮੂਨ ਹੁੰਦਾ ਕਿ ਇਸ ਮਜ਼ਮੂਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਉਸ ਮਜ਼ਮੂਨ ਦੇ ਵਿੱਚੋਂ ਪੱਤਰਕਾਰ ਸਵਾਲ ਲੱਭਦੇ ਨੇ, ਜਿਹਦਾ ਜਿਵੇਂ ਕੋਈ ਐਂਗਲ ਹੁੰਦਾ, ਜਿਵੇਂ ਜਿਸ ਕਿਸੇ ਦੀ ਸੋਚ ਕੰਮ ਕਰਦੀ ਹੈ, ਉਹਨੂੰ ਲੈ ਕੇ ਆਪਣੇ ਸਵਾਲ ਆਉਂਦੇ ਨੇ ਕਿ ਯਾਰ ਅਸੀਂ ਆਹ ਸਵਾਲ ਪੁੱਛਣੇ ਜੇ ਇਸ ਮਸਲੇ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ। ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਬਿਲਕੁਲ ਜਿਵੇਂ ਤੁਸੀਂ ਸ਼ਬਦ ਵਰਤਿਆ ਕਿ ਡਿਫੈਂਡ, ਉਹ ਕਰਨਾ ਤਾਂ ਚਾਹੁੰਦੇ ਆ ਭਗਵੰਤ ਮਾਨ ਨੂੰ ਡਿਫੈਂਡ। ਹੁਣ ਜੇ ਭਗਵੰਤ ਮਾਨ ਨੂੰ ਡਿਫੈਂਡ ਕਰਨਾ ਤੇ ਤੁਹਾਨੂੰ ਅਸਲ ਪੋਜੀਸ਼ਨ ਕੀ ਹੈ ਕੇਸ ਦੀ, ਗੋਲਡੀ ਬਰਾੜ ਬਾਰੇ ਤੁਹਾਡੇ ਕੋਲ ਅਫੀਸ਼ੀਅਲ ਕੀ ਜਾਣਕਾਰੀ ਹੈ, ਤਾਂ ਤੁਹਾਨੂੰ ਇਹ ਦੱਸਣੀ ਚਾਹੀਦੀ ਹੈ ਨਾ ਕਿ ਭਾਈ ਸਾਡੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ, ਅਸੀਂ ਉਸ ਗੱਲ ਤੇ ਖੜੇ ਹਾਂ ਤੇ ਆਹ ਸਾਡੇ ਕੋਲੇ ਪੁਸ਼ਟੀ ਹੈ, ਤੇ ਇਹ ਇਸ ਤਰੀਕ ਨੂੰ ਆਹ ਚੀਜ਼ ਹੋਈ ਹੈ, ਇਸ ਵੇਲੇ ਅੰਡਰ ਸਰਵੇਲੈਂਸ ਹੈ ਜਾਂ ਡਿਟੇਨ ਹੈ ਜਾਂ ਅਰੈਸਟ ਪਾਈ ਹੈ ਜਾਂ ਕਿਵੇਂ ਵੀ ਹੈ, ਤੇ ਤੁਹਾਨੂੰ ਸਟੇਟਸ ਦੱਸਣਾ ਪਊਗਾ। ਸਟੇਟਸ ਦੱਸ ਨਹੀਂ ਰਹੇ। ਉਹ ਕਹਿ ਰਹੇ ਨੇ ਕਿ ਜੀ ਇਹ ਅਕਾਲੀਆਂ ਦੀ ਦੇਣ ਹੈ, ਇਹ ਕਾਂਗਰਸੀਆਂ ਦੀ ਦੇਣ ਹੈ। ਉਹ ਤਾਂ ਹੁਣ ਲੋਕਾਂ ਨੂੰ ਸ਼ੱਕ ਨਹੀਂ ਹੈ, ਭੁਲੇਖਾ ਨਹੀਂ ਹੈ। ਉਹ ਕਹਿੰਦੇ ਜੀ ਸੱਤਾ ਤੇ ਪਿੰਦੀ ਕਿਹਦੀ ਗੱਡੀ 'ਚ ਬਹਿੰਦੇ ਸੀ? ਮਜੀਠੀਏ ਦੀ ਗੱਡੀ 'ਚ ਬਹਿੰਦੇ ਸੀ। ਕਾਂਗਰਸੀਆਂ ਦੇ ਨਾਲ ਕਿਹਦੇ ਲਿੰਕ ਸੀਗੇ? ਉਹ ਮੁਖਤਾਰ ਅੰਸਾਰੀ ਤੋਂ ਲੈ ਕੇ ਭੂਪੀ ਰਾਣੇ ਤਿੱਕਰ, ਫਿਰ ਉਹ ਜਿਹੜੇ ਹੋਰ ਜਿੰਨੇ ਵੀ ਗੈਂਗਸਟਰ ਜਿਨ੍ਹਾਂ ਦੇ ਨਾਂ ਆਪਾਂ 16-17 ਦੇ ਐਕਟਿਵ ਦੇ ਸੁਣਦੇ ਆ ਨਾ, ਸ਼ਗਨਪ੍ਰੀਤ ਵਾਲੇ, ਵਿੱਕੀ ਮਿੱਡੂ ਖੇੜਾ ਵਾਲੇ ਮਸਲੇ ਦੇ, ਜਿੰਨੇ ਵੀ ਇਹ ਸਾਰੀ ਜੋ ਚੇਨ ਆਪਾਂ
ਸੁਣਦੇ ਆ ਨਾਵਾਂ ਦੀ, ਤਾਂ ਉਹ ਸਾਰੀ ਉਹ ਵਾਰਤਾਲਾਪ 10-12 ਮਿੰਟ ਉਹਦੇ ਤੇ ਲਾ ਜਾਂਦੇ ਨੇ। ਤਾਂ ਉਹ ਜਿਹੜੀ ਗੱਲ ਅਸਲ ਜਾਣਨਾ ਚਾਹੁੰਦੇ ਸੀਗੇ ਲੋਕ, ਹਾਲਾਂਕਿ ਉਹ ਵੀ ਪਾਰਟੀ ਦੇ ਸਪੋਕਸ ਪਰਸਨ ਨੇ, ਉਹ ਸਰਕਾਰ ਦੇ ਤਾਂ ਸਪੋਕਸ ਪਰਸਨ ਹੈ ਨਹੀਂਗੇ, ਤਾਂ ਪਾਰਟੀ ਦੇ ਸਪੋਕਸ ਪਰਸਨ ਹੁੰਦਿਆਂ ਉਹਨਾਂ ਨੇ ਸਿਆਸਤ ਤਾਂ ਕੀਤੀ ਇਸ ਮਸਲੇ ਤੇ ਪੂਰੀ ਜੱਜ ਕੇ, ਮਤਲਬ ਇੱਕ ਸੁਲਝੇ ਹੋਏ ਤੇ ਹੰਢੇ ਵਰਤੇ ਸਿਆਸਤਦਾਨ ਵਾਂਗੂ ਸਵਾਲ ਕੀਤੇ। ਪਰ ਉਹ ਜਿਹੜੀ ਗੱਲ ਭਗਵੰਤ ਮਾਨ ਕਹਿ ਚੁੱਕੇ ਆ, ਤੇ ਉਸ ਗੱਲ ਨੂੰ ਹੁਣ ਔਨ ਦੀ ਰਿਕਾਰਡ ਜਾਂ ਕਿਸ ਹਵਾਲੇ ਦੇ ਨਾਲ ਕਹਿਣ, ਉਹ ਉਹਨਾਂ ਲਈ ਇੱਕ ਬੁਝਾਰਤ ਛੱਡ ਗਏ ਲੋਕਾਂ ਦੇ ਲਈ। ਜੀ, ਆਪਣੇ ਨਾਲ ਕੁਝ ਕਾਲਰ ਜਿਹੜੇ ਨੇ ਸਰੋਤੇ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰ ਸਕਦੇ ਹੋ 408-272 5272 5200 ਦੇ ਉੱਤੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਿੰਨੀ ਮੈਨੂੰ ਸਮਝ ਆ ਨਾ, ਜਿੰਨਾ ਚਿਰ ਮੈਂ ਇੱਥੇ ਰਹਿ ਰਿਹਾ ਵੀਕਾਂ ਚ, ਵੀ ਜਿਹੜੇ ਮਰਜ਼ੀ ਕੋਈ ਸ਼ਹਿਰ ਵਿੱਚ ਨਾ ਜਦੋਂ ਕੋਈ ਜਣਾ ਅਰੈਸਟ ਹੁੰਦਾ, ਭਾਵੇਂ DUI ਹੋਵੇ, ਬੈਟਰੀ ਹੋਵੇ ਨਾ, ਜਾਂ ਕੋਈ ਕਿਸੇ ਦਾ ਜਨਮ ਹੁੰਦਾ ਜਾਂ ਕਿਸੇ ਦਾ ਡੈਥ ਹੁੰਦਾ, ਉਹਨਾਂ ਨੂੰ ਲੋਕੋ ਪੇਪਰ 'ਚ ਲਿਖਣਾ ਪੈਂਦਾ, ਜਾਂ ਨਾ ਪੇਪਰ ਥੋੜੇ ਪੇਪਰ ਘੱਟ ਆ ਨਾ, ਉਹਨਾਂ ਵੈਬਸਾਈਟ ਹੁੰਦੀ ਸਿਟੀ ਦੀ, ਸੋ ਉਹਨਾਂ ਨੂੰ ਛਾਪਣਾ ਪੈਂਦਾ ਉਹ ਪੇਪਰ ਵਿੱਚ ਵੀ ਇਹ ਸ਼ਹਿਰ 'ਚ ਕੋਈ ਅਰੈਸਟ ਹੋਇਆ। ਜਿਹੜਾ DUI ਵੀ ਹੋਵੇ ਤਾਂ ਉਹਨਾਂ ਨੂੰ ਲਿਖਣਾ ਪੈਂਦਾ ਵੀ ਕੱਲ ਦੀ ਪਿਛਲੀ ਦਿਨ ਦੀ ਖਬਰ ਹੈ ਨਾ ਵੀ ਆਹ ਹੋਇਆ ਸ਼ਹਿਰ ਵਿੱਚ ਨਾ। ਸੋ ਜੇ ਆਪਾਂ ਉਹ ਨਾ ਸਿਟੀ ਦੇ ਪੇਪਰ, ਲੋਕਲ ਪੇਪਰ ਵਿੱਚ ਨਹੀਂ ਲਾ ਕੇ ਲੱਭ ਸਕਦੇ, ਇਹਦਾ ਮਤਲਬ ਉਹ ਖਬਰ ਗਲਤ ਆ, ਤਾਂ ਫਰੋਡੀ ਖਬਰ ਆ। ਸੋ ਇਹ ਵੀ ਰਾਜ ਭਾਜੀ ਨੂੰ ਪਤਾ ਹੋਣਾ ਨਾ, ਇਹ ਸ਼ਹਿਰ ਦਾ ਆਪਦਾ ਨਿਊਜ਼ ਪੇਪਰ ਹੁੰਦਾ ਜਾਂ ਵੈਬਸਾਈਟ ਆ ਨਾ। ਭਾਜੀ ਤੁਸੀਂ ਹੋਰ ਵੀ ਕੋਈ ਚੀਜ਼ ਨੋਟਿਸ ਕੀਤੀ ਹੋਊਗੀ ਨਾ, ਜਦੋਂ ਨਾ ਸਿੱਧੂ ਮੂਸੇਵਾਲੇ ਪੇ ਨੇ ਨਾ, ਫਾਦਰ ਨੇ ਜਦੋਂ 2 ਕਰੋੜ ਦਾ ਨਾ ਨਾਮ ਰੱਖਿਆ ਸੀਗਾ ਵੀ ਜੇ ਗੋਲਡੀ ਬਰਾੜ ਨੂੰ ਫੜ ਸਕਦਾ ਕੋਈ ਜਾਣਾ, ਜੇ ਇੱਥੇ ਲੈ ਆਊਗਾ ਨਾਮ, ਉਹ ਆਹ ਖਬਰ ਜਿਹੜੀ ਫਿਲਰੀ ਹੈ ਫਰੋਡੀ ਖਬਰ, ਇਹ ਅਗਲੇ ਦਿਨ ਫਿਲਰੀ ਆ ਹਰੀ ਹੈ ਨਾ, ਰੌਲੀ ਹੈ ਜੀ ਖਬਰ ਨਾ ਅਗਲੇ ਦਿਨ ਪਈ ਆ ਨਾ। ਸੋ ਲਾਈਕ ਸ਼ੱਕ ਜਿਹਾ ਹੋ ਜਾਂਦਾ ਬੰਦੇ ਨੂੰ ਨਾ, ਵੀ ਕਾਹਤੇ ਉਹਨਾਂ ਨੇ ਇੰਨੀ ਖਬਰ ਨਾ ਬੁਲਾਈ ਆ ਉੱਥੇ ਨਾ ਇੰਡੀਆ ਕਰਕੇ, ਉਹਨੇ ਅਨਾਉਂਸ ਕੀਤਾ ਸੀਗਾ ਵੀ 2 ਕਰੋੜ ਦਾ ਨਾ ਨਾਮ ਦਊਂਗਾ ਮੈਂ। ਠੀਕ ਹੈ ਜੀ। ਸੋ ਮੈਨੂੰ ਵੀ ਪਹਿਲਾਂ ਭਾਈ ਸਮਝਿਆ ਮੈਂ ਖਬਰ ਤਾਂ ਸੱਚ ਨਹੀਂ ਹੋ ਸਕਦੀ ਤਾਂ, ਜਿੱਦਾਂ ਆਪਾਂ ਨੂੰ ਪਤਾ ਵੀ ਸੋਸ਼ਲ ਮੀਡੀਆ ਨਾ ਅੱਧਾ ਚੀਜ਼ਾਂ ਸੋਸ਼ਲ ਮੀਡੀਆ ਤੇ ਨਾ ਸਹੀ ਚ ਆ ਨਾ, ਸੱਚ ਤਾਂ ਘੱਟ ਹੀ ਆ ਨਾ। ਸੋ ਆਪਾਂ ਬਲੀਵ ਨਹੀਂ ਕਰ ਸਕਦੇ। ਇਹ ਜਿੱਦਾਂ ਖਬਰ ਇਹ ਜਿਹੜੇ ਵਿਊ ਲੈਣ ਨੂੰ ਜਿਹੜਾ ਕਰਦੇ ਆ ਵੀ ਨਾ, ਕੋਈ ਖਬਰ ਨੂੰ ਉਹਨਾਂ ਮਸ਼ਹੂਰ ਕਰੀਏ ਨਾ, ਸਾਨੂੰ ਵਿਊ ਮਿਲਣ ਨਾ, ਸੱਚ ਦਾ ਬੜਾ ਹੁੰਦਾ ਨਹੀਂ ਸੋਸ਼ਲ ਮੀਡੀਆ ਤੇ। ਧੰਨਵਾਦ ਜੀ। ਇਹ ਤਾਂ ਹੁਣ ਸੋਸ਼ਲ ਮੀਡੀਆ ਦੀ ਖਬਰ ਵੀ ਨਹੀਂ ਰਹੀ, ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਵੀ ਬੋਲ ਗਏ ਬਿਲਕੁਲ ਹਨਾ ਵੀ ਉਹ ਪਤਾ ਨਹੀਂ ਕਿਹੜੇ ਦਬਾਅ ਦੇ ਅਧੀਨ, ਹੁਣ ਦਬਾਅ ਨਹੀਂ ਕਹਿ ਸਕਦੇ ਵੀ ਕੀ ਆ, ਹੁਣ ਪਿੱਛੇ ਕੀ ਆ, ਕਿਹੜੀ ਚੀਜ਼ ਦੇ ਕਰਕੇ ਜਿਹੜਾ ਉਹ ਬੋਲੇ ਆ ਵੀ ਉਹ ਉੱਥੇ ਗੁਜਰਾਤ ਦੇ ਵਿੱਚ ਪੁਆਇੰਟ ਬਣਾਉਣਾ ਚਾਹੁੰਦੇ ਸੀ, ਪੋਲੀਟੀਕਲ ਮਾਈਲੇਜ ਸੀਗਾ ਵੀ ਦੇਖੋ ਅਸੀਂ ਵੀ ਆਹ ਚੀਜ਼ ਏਦਾਂ ਜਿਹੜੀ ਉਹ ਏਡਾ ਤਕੜਾ ਜਿਹੜਾ ਆ ਸਾਜ਼ਿਸ਼ ਘੜਾ ਉਹ ਫੜ ਲਿਆ। ਮੈਂ ਇਸ ਗੱਲੋਂ ਵੀ ਬੜੀ ਹੈਰਾਨ ਸੀ, ਕਈ ਉਹਨੂੰ ਕਾਤਲ ਹੀ ਆਖੀ ਜਾਂਦੇ ਸੀਗੇ ਗੋਲਡੀ ਬਰਾੜ ਨੂੰ, ਮਤਲਬ ਕਤਲ ਦਾ ਸਾਜ਼ਿਸ਼ ਕਰਨਾ ਤੇ ਇੱਕ ਕਾਤਲ ਹੋਣਾ ਦੋ ਚੀਜ਼ਾਂ ਵੱਖਰੀਆਂ। ਹਾਂ, ਉਹਨੂੰ ਐਜ਼ ਏ ਕਾਤਲ ਤੁਸੀਂ ਚਾਰਜ ਕਰ ਸਕਦੇ ਹੋ ਫੜਨ ਤੋਂ ਬਾਅਦ ਦੇ ਵਿੱਚ ਵੀ ਕਨਸਪੀਰੇਸੀ ਟੂ ਕਿਲ ਜਿਹੜਾ ਉਸ ਚੀਜ਼ ਦੇ ਵਿੱਚ। ਸੋ ਆਈ ਥਿੰਕ ਇਹੋ ਜਿਹੇ ਵਕਤ ਦੇ ਉੱਤੇ ਸੰਜਮ ਦੇ ਨਾਲ, ਕਿਉਂਕਿ ਕਾਲੀ ਬਹੁਤ ਪਾਈ ਕਈਆਂ ਨੇ ਵੀ ਜਲਦੀ ਸਾਰੇ ਜਿਹੜੇ ਉੱਥੇ ਮੀਡੀਆ ਵਾਲੇ ਆ ਉਹ ਦੇਖੋ ਭਾਰੂ ਪੈ ਗਏ। ਹਾਂਜੀ ਬਿਲਕੁਲ ਰਾਜਕਰਨਵੀਰ ਸਿੰਘ ਜੀ, ਮੀਡੀਆ ਨੂੰ ਤਾਂ ਤੁਸੀਂ ਇਹ ਕਹਿ ਦਿਓ ਨਾ ਕਿ ਇਹਨਾਂ ਦਾ ਜੋ ਇਹਨਾਂ ਨੇ ਜਿਸ ਤਰੀਕੇ ਨਾਲ ਹੈਂਡਲ ਕੀਤਾ, ਜਿਸ ਤਰੀਕੇ ਨਾਲ ਸੂਚਨਾਵਾਂ ਫੈਲਾਈਆਂ, ਉਹ ਅਨਪ੍ਰੋਫੈਸ਼ਨਲ ਵੇ ਸੀ, ਤੁਸੀਂ ਕਹਿ ਦਿਓਗੇ, ਕਿਉਂਕਿ ਉਹ ਇੰਡੀਪੈਂਡੈਂਟ ਕੰਮ ਕਰ ਰਹੇ ਨੇ ਆਪਣਾ, ਜਾਂ ਕਿ ਪ੍ਰੋਫੈਸ਼ਨਲ ਅਨਪ੍ਰੋਫੈਸ਼ਨਲ ਲੋਕ ਵੀ ਡਿਸਾਈਡ ਕਰ ਲੈਂਦੇ ਆ, ਕਿਉਂਕਿ ਹਰ ਵਾਰ ਤੁਸੀਂ ਏਦਾਂ ਨਹੀਂ ਲੋਕਾਂ ਨੂੰ ਚਾਰ ਸਕਦੇ। ਪਰ ਇੱਕ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੈ ਨਾ, ਉਹ ਤਾਂ ਇੱਕ ਰਾਜ ਦੀ ਸਭ ਤੋਂ ਉੱਚੀ ਕੁਰਸੀ ਤੇ ਬੈਠੇ ਆ, ਤੇ ਜਦੋਂ ਉਹ ਇਸ ਤਰ੍ਹਾਂ ਵਿਕਟਮ ਦੇ ਨਾਲ ਜੇ ਉਹਨਾਂ ਦੀ ਗੱਲ ਮਜ਼ਾਕ ਲੱਗੂਗੀ ਤਾਂ ਵਿਕਟਮ ਵਿਚਾਰਾ ਕੀ ਸੋਚੂਗਾ। ਹੁਣ ਦੇਖੋ ਥਿਊਰੀਆਂ ਬਹੁਤ ਨੇ, ਕਈ ਜਣੇ ਤੇ ਇਹ ਵੀ ਕਹਿੰਦੇ ਨੇ ਵੀ ਭਗਵੰਤ ਮਾਨ ਹੁਣਾਂ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਕਿਰਦਾਰ ਤੇ ਉਹਨਾਂ ਦੀ ਕਿੰਨੀ ਕੁ ਪਕੜ ਆ ਚੀਜ਼ਾਂ ਦੇ ਉੱਤੇ, ਉਸ ਨੂੰ ਦਰਸਾਉਣ ਦੇ ਲਈ, ਉਸ ਨੂੰ ਮਾੜਾ ਸ਼ੋਅ ਕਰਨ ਦੇ ਲਈ ਜਿਹੜਾ ਇਹ ਕੀਤਾ ਜਾ ਰਿਹਾ ਤਾਂ ਜੋ ਇਹਨੂੰ ਬਦਲਿਆ ਜਾ ਸਕੇ। ਬਿਲਕੁਲ ਬੰਦੇ ਹੁਣ ਦੇਖੋ ਥਿਊਰੀਆਂ ਆ, ਹਰ ਇੱਕ ਜਣਾ ਸਿਆਸੀ ਘਟਨਾ ਨੂੰ ਕਦੇ ਵੀ ਇੱਕ ਥਿਊਰੀ ਨਾਲ ਨਹੀਂ ਵੇਖਿਆ ਜਾਂਦਾ। ਉਹ ਬਹੁਤ ਤਰੀਕੇ ਦੇ ਨਾਲ ਜਿਹੜਾ ਬਹੁਤ ਪੱਖਾਂ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਆ। ਪਰ ਇਸ ਮਾਮਲੇ ਨੇ
ਇੱਕ ਹਿਸਾਬ ਦੇ ਨਾਲ ਸਾਰਾ ਕੁਝ ਮਾਨ ਦੀ ਸਥਿਤੀ ਪਤਲੀ ਕੀਤੀ। ਹਾਂ, ਉਹਨਾਂ ਦੀ ਤਾਂ ਕਾਫੀ ਜ਼ਿਆਦਾ ਇਸ ਦੇ ਵਿੱਚ ਹਾਂਜੀ। ਅਸੀਂ ਤਾਂ ਇਹੀ ਸੋਚਦੇ ਹਾਂ ਹਾਂਜੀ ਵੀ ਇਦਾਂ ਦਾ ਬਿਆਨ ਜਿਹੜਾ ਉਹ ਦੇ ਗਏ ਨੇ ਹੂੰ ਉਹਦੇ ਪਤਾ ਨਹੀਂ ਕੀ ਖਾਮਿਆਜ਼ੇ ਉਹਨਾਂ ਨੂੰ ਭੁਗਤਣੇ ਪੈਣਗੇ ਜੀ ਜੀ ਜਾਂ ਕੋਈ ਅਸਰ ਹੁੰਦਾ ਕਿ ਨਹੀਂ ਹੁੰਦਾ, ਲੋਕ ਕਿੱਦਾਂ ਉਸ ਚੀਜ਼ ਨੂੰ ਜਿਹੜਾ ਉਹ ਦੇਖਦੇ ਨੇ, ਕਿਵੇਂ ਹੋਊਗਾ, ਇਹ ਜ਼ਰੂਰ ਦੇਖਣ ਵਾਲੀ ਗੱਲ ਹੈ। ਤੇ ਸਰੋਤਿਓ, ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਇਸ ਪੂਰੇ ਗੋਲਡੀ ਬਰਾੜ ਦੇ ਇਸ ਮਾਮਲੇ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ ਹੈਗਾ ਆ, ਹਾਂਜੀ, ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 4082725200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ। ਹਾਂਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਆ ਉਹ ਰਾਜ ਕਰਮਵੀਰ ਸਿੰਘ ਜੀ ਇਹ ਵੀ ਹੈ ਕਿ ਸਰਕਾਰ ਦੀ ਜੋ ਹੁਣ ਤੱਕ ਹਰ ਚੀਜ਼ ਦੇ ਵਿੱਚ ਨਲਾਇਕੀ ਸਾਹਮਣੇ ਆਈ, ਇਨਪੁਟ ਹੁੰਦਿਆਂ ਉਹਦਾ ਕਤਲ ਹੋ ਜਾਣਾ ਤੇ ਉਸ ਤੋਂ ਬਾਅਦ ਬੰਦੇ ਫੜੇ ਭੱਜ ਜਾਣੇ, ਦੀਪਕ ਟੀਨੂ ਦਾ ਜਿਹੜਾ ਮਸਲਾ ਸੀ ਆਪਾਂ ਵੇਖਿਆ ਸਾਰਿਆਂ ਨੇ, ਤੇ ਹੋਰ ਜਿੰਨੀਆਂ ਵੀ ਸਰਕਾਰ ਵੱਲੋਂ ਪੇਸ਼ਬੰਦੀਆਂ ਹੋਈਆਂ ਸੀ ਉਹਨਾਂ ਸਾਰੀਆਂ ਦੇ ਵਿੱਚ ਸਰਕਾਰ ਜਿਹੜੀ ਆ ਉਹਦੀ ਜਿਹੜੀ ਸਥਿਤੀ ਆ ਉਹ ਕਿ ਬਹੁਤੀ ਚੰਗੀ ਨਹੀਂ ਆ। ਹਾਲਾਂਕਿ ਮੁੱਖ ਮੰਤਰੀ ਸਾਹਿਬ ਆਪਣੇ ਪੱਧਰ ਤੇ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਡਿਫੈਂਡ ਵੀ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਕਿ ਜਿਸ ਤਰੀਕੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਮੁੱਖ ਮੰਤਰੀ ਨੂੰ ਖੁਦ ਨੂੰ ਉਹ ਜਿਹੜੀ ਸਟੇਟਮੈਂਟ ਤੇ ਚੈਲੰਜ ਹੋਣ ਲੱਗ ਪਿਆ, ਜਦ ਕਿ ਇਦਾਂ ਨਹੀਂ ਹੋਣਾ ਚਾਹੀਦਾ। ਜੀ, ਆਪਣੇ ਨਾਲ ਜੁੜੇ ਨੇ ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਆਪਣੇ ਪੁੱਛਣਾ ਸੀਗਾ ਜਿਵੇਂ ਉਸ ਦਿਨ ਨਿਊਜ਼ ਜਿੱਦਾਂ ਆਨਲਾਈਨ ਜਾ ਕੇ, ਜਿੱਦਾਂ ਨਾ ਮੈਂ ਫਰੈਜਨੋ ਰਹਿਣਾ ਹੈਗਾ, ਆਪਣੇ ਫਰੈਜਨੋ ਅਸੀਂ ਸਰਚ ਕੀਤਾ ਸੀਗਾ, ਜਿੱਦਾਂ ਉਸ ਦਿਨ ਨਿਊਜ਼ ਪਾਈ ਹੋਈ ਸੀਗੀ ਵੀ ਇਹਨੂੰ ਗੋਲਡੀ ਬਰਾੜ ਨੂੰ ਅਰੈਸਟ ਕੀਤਾ ਹੈਗਾ, ਜਾਂ ਤਾਂ ਫਿਰ ਉਹ ਫੇਕ ਨਿਊਜ਼ ਸੀ ਜਾਂ ਕਿਵੇਂ ਸੀਗੀ ਆਨਲਾਈਨ? ਜਿੱਦਾਂ ਜੀ ਆਨਲਾਈਨ ਕਿਸੇ ਮੀਡੀਆ ਵੈਬਸਾਈਟ ਤੇ ਦੇਖੀ ਤੁਸੀਂ ਜਾਂ ਇੱਥੋਂ ਦੇ ਕਿਸੇ ਅਫੀਸ਼ੀਅਲ ਪੇਜ ਤੇ ਦੇਖੀ? ਮੀਡੀਆ ਤੇ ਦੇਖੀ ਸੀਗੀ ਜੀ ਆਪਣੇ ਤੇ। ਮੈਨੂੰ ਦੁਬਾਰੇ ਮੈਨੂੰ ਲੱਭੀ ਤਾਂ ਮੈਂ ਜ਼ਰੂਰ ਤਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ। ਜੀ ਜੀ ਓਕੇ, ਤੁਸੀਂ ਕਹਿੰਦੇ ਵੀ ਤੁਸੀਂ ਲੋਕਲ ਮੀਡੀਆ ਤੇ ਕਿਤੇ ਦੇਖੀ ਸੀਗੀ, ਰਾਈਟ? ਹਾਂਜੀ ਹਾਂਜੀ ਠੀਕ ਆ, ਦੇਖਿਓ ਜੀ, ਲੱਭਿਓ ਜ਼ਰੂਰ। ਇਹ ਵੀ ਨਾ ਹੋ ਸਕਦਾ ਵੀ ਵਿਚਾਰੇ ਕਿਸੇ ਇਦਾਂ ਭੁਲੇਖੇ ਚ ਹੀ ਕਿਸੇ ਨੇ ਪਾਤੀ ਹੋਵੇ। ਹਾਂਜੀ ਜੀ, ਥੈਂਕ ਯੂ। ਜ਼ਰੂਰ ਜੇ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਭਾਈ ਜ਼ਰੂਰ ਜਿਹੜਾ ਉਹ ਸ਼ੇਅਰ ਕਰੇ। ਉਵੇਂ ਆ ਵੀ ਜੇ ਹੁੰਦੀ ਤਾਂ ਹੁਣ ਤੱਕ ਨਿਕਲ ਆਉਣੀ ਸੀ। ਬਿਲਕੁਲ, ਅੱਜ 5ਵਾਂ ਦਿਨ ਹੈ, ਚੌਥਾ 5ਵਾਂ ਦਿਨ, ਕਾਫੀ ਦਿਨ ਹੋ ਗਏ, ਹੁਣ ਤਾਂ ਪਤਾ ਹੀ ਨਹੀਂ ਲੱਗਣ ਦਿਆ। ਹਾਂਜੀ, ਉਹ ਨਵੰਬਰ ਦਾ ਪਤਾ ਨਹੀਂ ਕਿੰਨੀ ਤਰੀਕ ਦਾ ਫੜਾਇਆ ਦੱਸੀ ਜਾਂਦੇ ਆ ਵੀ 20 ਤਰੀਕ ਦਾ ਕਹਿੰਦੇ ਵੀ ਉਹਨੂੰ ਫੜ ਲਿਆ ਸੀਗਾ, ਤੇ ਹੁਣ ਅੱਗੇ ਪਤਾ ਨਹੀਂ। ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਮੈਂ ਤੇ ਇਸ ਗੱਲੋਂ ਜਿਹੜਾ ਕੱਲ ਦੀ ਜਿਹੜੀ ਉਸ ਆਡੀਓ ਤੋਂ ਬੜਾ ਹੈਰਾਨ। ਹੁਣ ਦੇਖੋ, ਪੁਸ਼ਟੀ ਤਾਂ ਅਸੀਂ ਨਹੀਂ ਕਰ ਸਕਦੇ ਵੀ ਉਹ ਆਵਾਜ਼ ਉਸੇ ਦੀ ਆ, ਲੱਗਦੀ ਉਹਦੇ ਵਰਗੀ ਆ। ਹਾਂਜੀ, ਇਹ ਵੀ ਆਪਾਂ ਕਹਿ ਸਕਦੇ ਹਾਂ ਜਿੰਨੀਆਂ ਆਈਆਂ ਉਹਦੀਆਂ, ਹਨਾ, ਵੀ ਲੱਗਦੀ ਉਹਦੇ ਵਰਗੀ ਆ। ਹੁਣ ਇਸ ਚੀਜ਼ ਦੇ ਵਿੱਚ ਇਹ ਸ਼ਖਸ ਜਿਹੜਾ ਬੋਲ ਰਿਹਾ, ਗੋਲਡੀ ਬਰਾੜ ਬਣ ਕੇ ਹੁਣ ਬੋਲ ਰਿਹਾ, ਜਾਂ ਉਹ ਆਪ ਬੋਲ ਰਿਹਾ, ਉਹ ਦਾਵਾ ਇਹ ਕਰ ਰਿਹਾ ਹੈ, ਓਬਵੀਅਸਲੀ ਉਹ ਗੱਚ ਤਾਂ ਦੇ ਹੀ ਰਿਹਾ ਆ, ਬਾਕੀਆਂ ਨੂੰ ਭੁਲੇਖੇ ਤਾਂ ਜਿਹੜਾ ਉਹ ਪਾ ਹੀ ਰਿਹਾ ਆ। ਤੇ ਉਹਦੇ ਵਿੱਚ ਇਹ ਕਹਿੰਦਾ ਜੀ ਹੁਣ ਤਾਂ ਮੌਤ ਹੀ ਆ, ਕਹਿੰਦਾ ਜਿੰਦੇ ਜੀ ਮੈਨੂੰ ਫੜ ਨਹੀਂ ਸਕਦੇ। ਅਗਲਾ ਇਹ ਵੀ ਕਹੀ ਜਾਂਦਾ ਹੈ ਨਾ, ਮੇਰੇ ਕੋਲੇ ਪਿਸਟਲ ਹੁੰਦਾ ਤੇ ਕਹਿੰਦਾ ਮੈਂ ਆਪਦੇ ਆਪ ਨੂੰ ਗੋਲੀ ਮਾਰ ਲੈ, ਕਹਿੰਦਾ ਵੀ ਜਿੰਦੇ ਜੀ ਤਾਂ ਮੈਂ ਨਹੀਂ ਜਿਹੜਾ ਉਹ ਫੜਿਆ ਜਾਣਾ। ਜਿੱਦਾਂ ਅੱਜ ਕਾਂਗਰਸ ਸਾਹਿਬ ਡਿਫੈਂਡ ਕਰਦੇ ਸੀ, ਬਰਾੜ ਵੀ ਡਿਫੈਂਡ ਕਰੀ ਜਾਂਦਾ ਸੀਗਾ ਆਪਣੀਆਂ ਗੱਲਾਂ। ਅਸੀਂ ਇਦਾਂ ਕੀਤਾ, ਇਹ ਡੈਮੋਕ੍ਰੇਸੀ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਆ। ਜਦੋਂ ਮੰਤਰੀ ਦੇ ਮੁੰਡੇ ਤੋਂ ਲੈ ਕੇ ਬਾਕੀ ਇੱਕ ਕਿਸਾਨ ਦੇ ਮੁੰਡੇ ਤੱਕ ਜਦੋਂ ਬਰਾਬਰ ਹੋਊਗਾ, ਫਿਰ ਕਿਸੇ ਨੂੰ ਇਦਾਂ ਲੋੜ ਨਹੀਂ ਪੈਣੀ। ਜਦੋਂ ਇੰਨੀਆਂ ਚੀਜ਼ਾਂ 'ਚ ਨਾਮ ਸ਼ਾਮਲ ਹੋਵੇ, ਕਿਸੇ ਨੂੰ ਕੋਈ ਤੁਸੀਂ ਉਹ ਕੁਝ ਕਹਿੰਦੇ ਨਹੀਂ ਆ, ਉੱਥੇ ਫਿਰ ਔਖੇ ਹੋ ਕੇ ਫਿਰ ਬੰਦੂਕਾਂ ਜਿਹੜੀਆਂ ਸਾਨੂੰ ਚੱਕਣੀਆਂ ਜਿਹੜੀਆਂ ਉਹ ਪੈਂਦੀਆਂ, ਉਹਦੇ 'ਚ ਉਹ ਇਦਾਂ ਦੀਆਂ ਗੱਲਾਂ ਕਰਦਾ ਸੀ। ਹੁਣ ਡਿਫੈਂਡ ਦੇਖੋ, ਹਰ ਇੱਕ ਜਣਾ ਆਪਣੇ ਪੱਖ ਨੂੰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਵਿੱਚ ਕਰਦਾ ਆ। ਤੇ ਪਰ ਇਹ ਆ ਵੀ ਅਜੇ ਤੱਕ ਵੀ ਕੋਈ ਵੀ ਜਾਣਾ ਪੁਸ਼ਟੀ ਦੇ ਨਾਲ ਨਹੀਂ ਕਹਿ ਸਕਦਾ ਵੀ ਗੋਲਡੀ ਬਰਾੜ ਦਾ ਕੀ ਹੈਗਾ। ਹਾਂਜੀ, ਕਈ ਲੋਕ ਤਾਂ ਉਹਦੀ ਐਗਜ਼ਿਸਟੈਂਸ ਤੇ ਵੀ ਸਵਾਲ ਚੁੱਕਦੇ ਨੇ। ਹਾਂ, ਇਹ ਵੀ ਇੱਕ ਹੈ ਵੀ ਇਹ ਬਣਾਇਆ ਗਿਆ ਇੱਕ ਕਿਰਦਾਰ ਆ, ਮਤਲਬ। ਇਹ ਵੀ ਚੀਜ਼ ਆ। ਉਹ ਤਾਂ ਜਿਹੜੀ ਵੀਡੀਓ ਦੇ ਵਿੱਚ ਉਹ ਇਹ ਵੀ ਗੱਲ ਕਹਿੰਦਾ ਸੁਣਦਾ ਵੀ ਉਹ ਮੂਸੇ ਵਾਲੇ ਨੇ ਆਪਣੇ ਟਰੈਕਟਰ ਪਿੱਛੇ ਲਿਖਿਆ ਸੀ ਜ਼ੋਰ ਜਵਾਨੀ ਪੱਲੇ ਤੇ ਫਿਰ ਜੱਟ ਸਿੱਧਾ ਕਿਉਂ ਚੱਲੇ, ਤੇ ਕਹਿੰਦਾ ਵੀ ਸਿੱਧੇ ਰਾਹ ਤੇ ਚੱਲੋਗੇ ਤਾਂ ਸਿੱਧੇ ਬੰਦੇ ਮਿਲਣਗੇ, ਪੁੱਠੇ ਰਾਹ ਤੇ ਚੱਲੋਗੇ ਤਾਂ ਪੁੱਠੇ। ਹੁਣ ਦੇਖੋ, ਇੱਕ ਵਿਅਕਤੀ ਬੰਦਾ ਦੂਜੇ ਨੂੰ ਇਹ ਥੋੜਾ ਤੈਅ ਕਰ ਸਕਦਾ ਵੀ ਤੂੰ ਸਿੱਧੇ ਰਾਹ ਤੇ ਚੱਲੇਗਾ ਜਾਂ ਪੁੱਠੇ ਤੇ। ਇਹ ਤਾਂ ਹੁਣ ਜਿਹੜਾ ਬੰਦਾ ਚਲਾ ਗਿਆ ਉਹਦੀ ਪਿੱਠ ਪਿੱਛੇ ਜੋ ਮਰਜ਼ੀ ਕਹੀ ਚੱਲੋ, ਸਭ ਸੱਚ ਵਾਲੀ ਗੱਲ ਆ। ਪਰ ਇਹਨੇ ਇੱਕ ਵਾਰ ਫਿਰ, ਚਾਹੇ ਇਹ ਆਡੀਓ ਆ, ਚਾਹੇ ਉਹ ਐਗਜ਼ਿਸਟੈਂਸ ਹੈ ਜਾਂ ਨਹੀਂ ਹੈ, ਪਰ ਚੈਲੰਜ ਤਾਂ ਉਹਨੇ ਸਿੱਧੇ ਤੌਰ ਤੇ ਮਾਨ ਸਾਹਿਬ ਨੂੰ ਹੀ ਕੀਤਾ ਨਾ, ਭਗਵੰਤ ਮਾਨ ਸਾਹਿਬ ਨੂੰ ਕੀਤਾ ਸਿੱਧੇ ਤੌਰ ਤੇ, ਕਿ ਬਈ ਉਹ ਝੂਠ ਬੋਲਦੇ ਆ। ਤੇ ਜੇ
ਚੀਜ਼ ਪ੍ਰਵੀਨ ਆਉਣ ਵਾਲੇ ਦਿਨਾਂ 'ਚ 2-4 ਦਿਨਾਂ 'ਚ ਜੇ ਸਾਬਤ ਤੇ ਹੋ ਜਾਂਦੀ ਵੀ ਜੋ ਭਗਵੰਤ ਮਾਨ ਹੋਣਾ ਦਾ ਬਿਆਨ ਸੀ ਜੀ ਉਹ ਝੂਠਾ ਨਿਕਲਿਆ। ਹਾਂਜੀ। ਗੁਜਰਾਤ ਦੀਆਂ ਅਜੇ 2 ਮਿਲਾਂ ਤਾਂ ਪਈਆਂ ਨੇ ਹਨਾ, ਜੀ 2 ਜਿਹੜੀਆਂ ਪਈਆਂ ਉਹਦੇ ਵਿੱਚ ਆਪ ਨੂੰ ਚੰਗਾ ਖੋਰਾ ਲੱਗਣਾ ਹੈ। ਹੂੰ ਹੁਣ ਇਹਨੂੰ ਇਸ ਪੱਖ ਤੋਂ ਵੀ ਦੇਖਣਾ ਚਾਹੀਦਾ ਹੈ ਜੀ ਵੀ ਇਹ ਖਬਰ ਕਿੱਧਰੋਂ ਪਲਾਂਟ ਹੋ ਕੇ ਕਿੱਦਾਂ ਇਹ ਪਹੁੰਚੀ ਆ, ਹਾਂਜੀ ਕਿਹੜੇ ਕਾਰਨਾਂ ਦੇ ਕਰਕੇ ਭਗਵੰਤ ਮਾਨ ਇਹ ਬੋਲ ਗਿਆ ਕਿ ਵਾਕਿਆ ਹੀ ਜਿਹੜਾ ਆ ਉਹ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਭਾਜਪਾ ਨੂੰ ਕਰ ਰਹੀ ਹੈ। ਕਿਉਂਕਿ ਦੇਖੋ ਜਿਹੜੀ ਸਿਆਸਤ ਜਦੋਂ ਆ ਨਾ ਉਹਨੂੰ ਆਪਾਂ ਨੂੰ ਹਰ ਇੱਕ ਐਂਗਲ ਤੋਂ ਦੇਖਣਾ ਚਾਹੀਦਾ, ਹਰ ਇੱਕ ਐਂਗਲ ਤੋਂ ਦੇਖਣਾ ਚਾਹੀਦਾ। ਦੈਟਸ ਓਕੇ। ਕਈ ਵਾਰੀ ਜੋ ਆਪਾਂ ਨੂੰ ਦਿਖਦਾ ਉਹ ਸੱਚ ਨਹੀਂ ਹੁੰਦਾ, ਉਹਦੇ ਵਿੱਚ ਮੋਸਟਲੀ ਇਦਾਂ ਹੀ ਹੁੰਦਾ ਵੀ ਜੋ ਦਿਖ ਰਿਹਾ ਉਹ ਸੱਚ ਨਹੀਂ, ਉਹਦੇ ਪਿੱਛੇ ਕਈ ਕੁਝ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ। ਸੋ ਇਹ ਜ਼ਰੂਰ ਆਪਾਂ ਨੂੰ ਇਸ ਪੱਖ ਤੋਂ ਵੀ ਜਿਹੜਾ ਦੇਖਣਾ ਚਾਹੀਦਾ। ਆਲਦੋ ਐਗਜ਼ਿਟ ਪੋਲ ਜਿਹੜੇ ਆਏ ਨੇ ਰੀਸੈਂਟਲੀ ਉਹਨਾਂ ਵਿੱਚ ਤੇ ਇਹਨਾਂ ਨੂੰ 2 ਤੋਂ 5 ਤੱਕ ਮੇ ਵੀ ਕਿਤੇ ਬਹੁਤ ਪਤਲੀ ਹੈ, ਕੋਈ ਬਹੁਤੀ ਨਹੀਂ ਜਿਹੜੀ ਉਹ ਦਿਖਾ ਰਹੇ। ਮੈਂ ਵੀ ਇਸ ਗੱਲੋਂ ਬੜਾ ਹੈਰਾਨ ਸੀ, ਹਿਮਾਚਲ ਤੇ ਜ਼ੋਰ ਲਾਉਣ ਦੀ ਥਾਂ ਤੇ ਸਾਰਾ ਹੀ ਜ਼ੋਰ ਜਿਹੜਾ ਇਹਨਾਂ ਨੇ ਹੁਣ ਇੱਕੋ ਦਮ ਜਿਹੜਾ ਉਹ ਸਾਰਾ ਕੁਝ ਇੱਧਰ ਡਾਇਵਰਟ ਕਰ ਦਿੱਤਾ। ਹਾਂਜੀ, ਪਰ ਰੌਲਾ ਤਾਂ ਇੱਥੇ ਆ ਕੇ ਪਊਗਾ ਨਾ ਵੀ ਤੁਸੀਂ ਦੂਜਿਆਂ ਨੂੰ ਕਹਿੰਦੇ ਰਹੇ ਕਿ ਇਹ ਹਰ ਇੱਕ ਚੀਜ਼ ਨੂੰ ਸਿਆਸਤ ਖਾਤਰ ਵਰਤਦੇ ਨੇ, ਹਰ ਇੱਕ ਮਸਲੇ ਤੇ ਸਿਆਸਤ ਕਰਦੇ ਨੇ। ਜਿਵੇਂ ਤੁਸੀਂ ਕਿਹਾ ਕਿ ਜੇ 2-4 ਦਿਨਾਂ ਨੂੰ ਇਹ ਚੀਜ਼ ਝੂਠੀ ਪੈਂਦੀ ਹੈ ਤੇ ਫਿਰ ਤਾਂ ਤੁਸੀਂ ਵੀ ਉੱਥੇ ਹੀ ਆ ਗਏ ਨਾ, ਤੁਸੀਂ ਵੀ ਸੇਮ ਪਲੇਸ ਤੇ ਖੜ ਗਏ ਨਾ, ਉਸੇ ਮੋੜ ਤੇ ਆ ਕੇ ਖੜ ਗਏ। ਫਿਰ ਤੁਹਾਡੇ ਤੇ ਵੀ ਐਲੀਗੇਸ਼ਨ ਤਾਂ ਲੱਗਣਗੇ ਨਾ ਕਿ ਤੁਸੀਂ ਸਿਆਸਤ ਖਾਤਰ ਵਰਤਿਆ। ਬਿਲਕੁਲ। ਦੇਖੋ ਹੁਣ ਤਾਂ ਪ੍ਰਵੀਨ ਆਪਾਂ ਨੂੰ ਵੇਟ ਕਰਨੀ ਪੈਣੀ ਆ ਜੀ ਤੇ ਵੀ ਇਹ ਖਬਰ ਭਗਵੰਤ ਮਾਨ ਹੋਣਾ ਨੇ ਜੋ ਕਿਹਾ ਉਹ ਸੱਚ ਆ ਜੀ। ਉਦਾਂ ਤਾਂ ਹੁਣ ਦੇਖੋ ਜੇ ਸਿੱਧੂ ਮੂਸੇਵਾਲੇ ਦੇ ਉਹਦੇ ਪਰਿਵਾਰ ਦੇ ਪੱਖ ਤੋਂ ਜਾਂ ਉਹਦੇ ਫੈਨਸ ਦੇ ਪੱਖ ਤੋਂ ਦੇਖੋ ਸਾਰੇ ਕਹਿੰਦੇ ਵੀ ਸੱਚ ਹੋਵੇ, ਵੀ ਉਹ ਹੋਵੇ ਤੇ ਕੀ ਸੀ ਇਸ ਸਾਰੀ ਚੀਜ਼ ਦੇ ਘਟਨਾਕ੍ਰਮ ਦੇ ਪਿੱਛੇ ਇੰਨਾ ਭੰਬਲ ਭੂਸਾ ਕਿਉਂ, ਤੇ ਜੇ ਝੂਠੀ ਆ ਤੇ ਗਲਤੀ ਕਿੱਥੇ ਹੋਈ ਆ, ਇਹ ਕੀ ਇਸ ਦੇ ਵਿੱਚ ਜਿਹੜਾ ਹੋਇਆ। ਕਈ ਤਾਂ ਆ ਗਏ ਇੱਥੇ, ਚਲੋ ਮੀਡੀਆ ਦੀ ਮਾਈਲੇਜ ਲੈਣ ਦੇ ਲਈ ਸਾਰੇ ਆ ਜਾਂਦੇ, ਕਈ ਕਹਿਣ ਲੱਗੇ ਜੀ ਡਿਟੇਨ ਨਾਂ ਦੀ ਕੋਈ ਸ਼ਬਦ ਹੀ ਨਹੀਂ, ਪ੍ਰੋਸੈਸ ਹੀ ਨਹੀਂ, ਜਦ ਕੀ ਹੈਗਾ ਇਦਾਂ ਦੀ ਕੋਈ ਗੱਲ ਨਹੀਂ, ਡਿਟੇਨ ਤੁਹਾਨੂੰ ਕੀਤਾ ਜਾਂਦਾ ਆ। ਇਹ ਹੈ ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ, ਉਹ ਤੁਹਾਨੂੰ ਡਿਟੇਨ ਹੀ ਕਰਦੇ ਆ। ਉਹ ਸ਼ਬਦ ਹੀ ਉਹ ਡਿਟੇਨਮੈਂਟ ਜਿਹੜਾ ਉਹ ਸ਼ਬਦ ਜਿਹੜਾ ਇਸ ਦੇ ਵਿੱਚ ਵਰਤਿਆ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਕਾਫੀ ਇਸ ਟਾਈਮ ਅਣਸੁਲਝੀਆਂ ਨੇ ਤੇ ਬਹੁਤ ਜ਼ਿਆਦਾ ਇਸ ਟਾਈਮ ਭੁਲੇਖਾ ਜਿਹੜਾ ਆ ਉਸਨੇ ਕ੍ਰੀਏਟ ਕੀਤਾ ਹੋਇਆ ਆ। ਇੱਕ ਪਾਸੇ ਉਸ ਦਿਨ ਜਿੱਦਾਂ ਮੈਂ ਕਿਹਾ ਵੀ ਉਹਦੇ ਪਰਿਵਾਰ ਤੇ ਉਹਦੇ ਜਿਹੜੇ ਫੈਨਸ ਦੇ ਵਿੱਚ ਖੁਸ਼ੀ ਦੀ ਥੋੜੀ ਜੀ ਲਹਿਰ ਜਿਹੜੀ ਇਸ ਗੱਲੋਂ ਸੀਗੀ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਖੁਸ਼ੀ ਹੋ ਗਈ ਵੀ ਚਲੋ ਏਦਾਂ, ਵੀ ਇਸ ਗੱਲੋਂ ਖੁਸ਼ ਸੀਗੇ ਵੀ ਚੱਲ ਕੁਛ ਜਿਹੜਾ ਉਸ ਪਾਸੇ ਵੱਲ ਨੂੰ ਨਿਆਂ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਤੇ ਫਿਰ ਹਵਾਲਗਿਰੀ ਨੂੰ ਲੈ ਕੇ ਸਾਰਿਆਂ ਦੇ ਸਵਾਲ ਆਉਣ ਲੱਗ ਗਏ। ਉਹਨੇ ਚਿਰ ਨੂੰ ਹਵਾਲਗਿਰੀ ਹੋਣੀ ਕਿ ਨਹੀਂ ਹੋਣੀ, ਜਾਂਦੇ ਤਾਂ ਗੋਲਡੀ ਬਰਾੜ ਜਿਹੜਾ ਉਹਦੀ ਵੀਡੀਓ ਉਹਦੀ ਆਡੀਓ ਜਿਹੜੀ ਉਹ ਆ ਜਾਂਦੀ ਆ ਭਾਈ ਮੈਂ ਤਾਂ ਭਾਈ ਇੱਥੇ ਬਾਹਰ ਤੁਰਿਆ ਫਿਰਦਾ, ਗੱਲ ਹੀ ਕੋਈ ਨਹੀਂ, ਪ੍ਰੋਬਲਮ ਹੀ ਕੋਈ। ਉਹ ਫਿਰ ਸਾਰੀਆਂ ਚੀਜ਼ਾਂ ਉੱਥੇ ਉਹਨੇ ਅਸਾਈਲਮ ਦੀ ਕੇਸ ਨੂੰ ਵੀ ਝੁਠਲਾਇਆ। ਇਹ ਉਸ ਗੱਲਬਾਤ ਦੇ ਵਿੱਚ ਉਹਨੇ ਕਿਹਾ ਵੀ ਮੈਂ ਨਹੀਂ, ਮੈਂ ਤਾਂ ਕਰਦਾ ਇਹ ਮਲੇ ਮੁਲਕਾਂ ਨੂੰ ਛੱਡ ਕੇ ਜਿਹੜਾ ਉਹ ਨਿਕਲ ਗਿਆ। ਆਲਦੋ ਇੱਥੇ ਰਿਪੋਰਟਿੰਗ ਹੋਈ ਆ ਵੀ ਗੋਲਡੀ ਬਰਾੜ ਜਿਹੜਾ ਕੈਲੀਫੋਰਨੀਆ ਚ ਤੇ ਹੋਰ ਕਈ ਥਾਵਾਂ ਦੇ ਉੱਤੇ ਅਮਰੀਕਾ ਦੇ ਵਿੱਚ ਦੇਖਿਆ ਗਿਆ ਹੈ। ਇਹ ਰਿਪੋਰਟਿੰਗ ਜਿਹੜੀ ਉਹ ਕੀਤੀ ਗਈ ਆ। ਹੁਣ ਇਹ ਜਾਂ ਫਿਰ ਭਾਈ ਫੋਟੋਆਂ ਆਉਣ ਸਾਹਮਣੇ ਹੋਣ ਫੇਰ ਹੀ ਹੁਣ ਤਾਂ ਕੋਈ ਵੀ ਕਹੀ ਗੱਲ ਦੇ ਉੱਤੇ ਇਦਾਂ ਯਕੀਨ ਕਰਨ ਤੇ ਲੋਕਾਂ ਦੇ ਸਵਾਲ ਜਿਹੜੇ ਆ ਉਹ ਹੈਗੇ ਆ। ਕਾਲੇ ਨਾ ਪਿਆ ਕਰੋ ਜਦੋਂ ਇਦਾਂ ਦੀ ਮਾਮਲਾ ਹੁੰਦਾ, ਥੋੜਾ ਜਿਹਾ ਆਪਾਂ ਨੂੰ ਜਿਹੜਾ ਸਹਿਜ ਬਣਾ ਕੇ ਜਿਹੜਾ ਕਨਫਰਮ ਕਰਨ ਦੇਣਾ ਚਾਹੀਦਾ ਆ। ਤੇ ਪਰ ਇਹ ਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਮੀਡੀਆ ਵੀ ਇੱਕ ਵਾਰੀ ਫੇਰ ਉੱਥੇ ਦਾ ਨੰਗਾ ਹੋਇਆ ਵੀ ਉਹਨਾਂ ਨੂੰ ਸਿਰਫ ਕਾਲ ਦੇ ਵਿੱਚ TRP ਬਣਾਉਣ ਦੇ ਨਾਲ ਹੀ ਜਿਹੜਾ ਉਹ ਹੈ ਵੀ ਸਾਡੀ TRP ਬਣੇ, ਸਾਡੇ ਨਾਲ ਜ਼ਿਆਦਾ ਜੁੜਨ, ਸਾਡੇ ਨਾਲ ਇਹ ਹੁਣ ਵੀ ਅਸੀਂ ਪਹਿਲਾਂ ਦੇਤੀ ਖਬਰ ਖਬਰ ਸੱਚੀ ਹੈ ਜਾਂ ਝੂਠੀ ਹੈ ਇਹ ਨਹੀਂ ਗੱਲ ਵੀ ਪਹਿਲਾਂ ਦੇਤੀ ਬਸ ਫਸਟ ਹੋਣੇ ਚਾਹੀਦੇ ਆ, ਚਾਹੇ ਗਲਤੀ ਦੇ ਵਿੱਚ ਜਿਹੜਾ ਉਹ ਜਾਣਕਾਰੀ ਕਿੰਨੀ ਕੁ ਸਟੀਕ ਹੈ, ਉਹਦੇ ਚ ਫੈਕਟ ਕਿੰਨੇ ਨੇ, ਕੀ ਰੈਫਰੈਂਸ ਆ। ਹੁਣ ਦੇਖੋ ਇੱਕ ਆਮ ਇਨਸਾਨ ਆ, ਉਹ ਤੁਰਿਆ ਨਾ ਥਾਣੇ ਕਹਿ ਦੂਗਾ ਜੀ ਫਲਾਣੇ ਥਾਂ ਬੰਬ ਚੱਲਣ ਵਾਲਾ ਹੈ ਤੇ ਪੁਲਿਸ ਉੱਥੇ ਜਾ ਕੇ ਬੈਰੀਕੇਡਿੰਗ ਕਰ ਦੂਗੀ, ਸਾਨੂੰ ਤਾਂ ਫਲਾਣਾ ਕਹਿ ਕੇ ਗਿਆ ਵੀ ਬੰਬ ਚੱਲਣ ਵਾਲਾ, ਉਹਨਾਂ ਦਾ ਆਪਣਾ ਪ੍ਰੋਸੈਸ ਆ। ਜਾਂ ਇੱਥੇ ਪੰਜਾਬੀ ਰੇਡੀਓ USA ਤੇ ਫੋਨ ਕਰਕੇ ਕੋਈ ਬੰਦਾ ਕਹਿ ਦੇ ਹਾਂਜੀ ਇਹ ਫਲਾਣੇ ਥਾਂ ਹੋ ਗਿਆ, ਤੁਸੀਂ ਖਬਰ ਚਲਾ ਦਿਓ। ਮਤਲਬ ਆਪਾਂ ਵੀ ਤਾਂ ਕਿਤੋਂ ਨਾ ਕਿਤੋਂ ਤਾਂ ਪੁਸ਼ਟੀ ਕਰਦੇ ਹੀ ਆ ਕਿ ਯਾਰ ਕਿਤੋਂ ਕੋਈ ਅਧਿਕਾਰਤ, ਕੋਈ ਪੁਲਿਸ ਵਾਲੀ, ਕੋਈ ਮਹਿਕਮਾ ਕਵੇ, ਕੋਈ ਪੁਲਿਸ ਕਵੇ, ਕੁਛ ਤਾਂ ਤੁਹਾਡੇ ਕੋਲ ਅਫੀਸ਼ੀਅਲ ਤੌਰ ਤੇ ਹੋਵੇ ਨਾ ਜੀ। ਤੇ ਪਰ ਮਾਨ ਸਾਹਿਬ ਜਿਸ ਤਰੀਕੇ ਨਾਲ ਕਾਲ ਕਰਕੇ ਗਏ ਆ, ਉਹ ਵੀ ਕਿਉਂ ਲੰਮਾ ਚੌੜਾ ਨਹੀਂ ਆ, 5-10 ਦਿਨਾਂ ਤੱਕ ਉਹ ਵੀ ਕਲੀਅਰ ਹੋ ਜਾਣਾ। ਜਿਵੇਂ ਖਬਰਾਂ ਪੁਸ਼ਟ ਹੋਣਗੀਆਂ, ਜਿਵੇਂ ਤਸਵੀਰ ਨਿਖਰਦੀ ਜਾਊਗੀ, ਉਵੇਂ ਉਹ ਵੀ ਗੱਲ ਪਤਾ ਲੱਗਦੀ ਜਾਣੀ ਹੈ ਲੋਕਾਂ ਨੂੰ ਕਿ ਉਹ ਗੱਲ ਕਿਉਂ ਕਹੀ ਸੀ, ਉਹਦਾ ਮਤਲਬ ਕੀ ਸੀ, ਕਿਹਦੇ ਦਬਾਅ ਹੇਠ ਕਹੀ ਸੀ, ਕੀ ਪੋਲੀਟੀਕਲ ਮਾਈਲੇਜ ਸੀ,
ਜੇ ਤੁਸੀਂ ਇਲੈਕਸ਼ਨ ਕੈਂਪੇਨ ਦੇ ਵਿੱਚੋਂ ਨਿਕਲ ਰਹੇ ਹੋ ਤੇ ਆਪਣੀ ਸਰਕਾਰ ਦੀ ਪ੍ਰਾਪਤੀ ਗਿਣਾ ਰਹੇ ਹੋ ਤਾਂ ਨੋ ਡਾਊਟ ਇਹ ਪੋਲੀਟੀਕਲ ਮਾਈਲੇਜ। ਜੀ ਜੀ। ਸੋ ਕਿਉਂਕਿ ਜਿਹੜੇ ਉਹ ਜਿਨ੍ਹਾਂ ਨੇ ਪਹਿਲੋਂ ਦਾਅਵਾ ਕੀਤਾ ਸੀ ਫੜੇ ਹੋਣ ਦਾ, ਉਹਨਾਂ ਨੇ ਕਿਹਾ ਵੀ ਮੈਨੂੰ ਅਧਿਕਾਰੀਆਂ ਨੇ ਕਿਹਾ ਹਾਂਜੀ ਵੀ ਤੁਸੀਂ ਇਹ ਜਿਹੜੀ ਖਬਰ ਅਜੇ ਦੱਸਣੀ ਨਹੀਂ। ਫਿਰ ਮੈਂ ਵੇਟ ਕੀਤੀ ਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਹ ਵੀਡੀਓ ਪਾਈ, ਫਿਰ ਉਸ ਦਿਨ ਉਹ ਨਿਊਜ਼ ਬ੍ਰੇਕ ਹੋਈ। ਆਈ ਥਿੰਕ 1 ਕਿ 2 ਤਰੀਕ ਸੀਗੀ ਸ਼ਾਇਦ, ਹਨਾ? ਹਾਂਜੀ 1 ਕਿ 2 ਜਿਹੜੇ ਦਸੰਬਰ ਦਾ ਜਿਹੜਾ ਉਹ ਤਰੀਕ ਸੀਗੀ ਜਿਸ ਦਿਨ ਇਹ ਨਿਊਜ਼ ਜਿਹੜੀ ਉਹ ਬ੍ਰੇਕ ਹੁੰਦੀ ਆ। ਹਾਂਜੀ ਤੇ 3-4 ਦਿਨਾਂ ਦੇ ਵਿੱਚ ਪਤਾ ਨਹੀਂ ਕਈ ਕੁਛ ਜਿਹੜਾ ਕਿੰਨਾ ਕੁਛ ਹੀ ਹੋ ਗਿਆ। ਬਿਲਕੁਲ ਜੀ। ਸੋ ਬਿਲਕੁਲ ਹੁਣ ਆਪਣਾ ਇੱਥੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸ ਮਸਲੇ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਰਹਾਂਗੇ। ਤੁਸੀਂ ਇਸ ਮਸਲੇ ਨੂੰ ਲੈ ਕੇ ਕਿਵੇਂ ਸੋਚਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਕਰਕੇ ਜਿਹੜੇ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਨੇ, ਉਹਦੇ ਦੋਸਤ ਮਿੱਤਰ ਨੇ, ਉਹਦੇ ਜਿਹੜੇ ਚਾਹੁਣ ਵਾਲੇ ਨੇ, ਜਿਹੜੇ ਉਹਦੇ ਮਾਂ ਪਿਓ ਨੇ, ਉਹਨਾਂ ਨੂੰ ਕੀ ਲੱਗਿਆ ਹੋਊਗਾ ਜਦੋਂ ਉਹਨਾਂ ਨੂੰ ਇੱਕ ਪਾਸੇ ਉਹ ਇਹ ਸੁਣਦੇ ਨੇ ਕਿ ਗੋਲਡੀ ਬਰਾੜ ਫੜਿਆ ਗਿਆ, ਦੂਜੇ ਪਾਸੇ ਉਹ ਇਹ ਸੁਣਦੇ ਨੇ ਕਿ ਬਈ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਝੂਠ ਨੇ, ਤਾਂ ਉਹਨਾਂ ਦੇ ਮਨ ਤੇ ਕੀ ਗੁਜ਼ਰਦੀ ਹੋਊਗੀ? ਇਸ ਬਾਬਤ ਤੁਸੀਂ ਵੀ ਆਪਣੀ ਜਿਹੜੀ ਰਾਏ ਆ ਉਹ ਰੱਖ ਸਕਦੇ ਹੋ। ਅਸੀਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੀ ਲਈ। ਬ੍ਰੇਕ ਤੋਂ ਪਾਰ ਇਸੇ ਮਸਲੇ ਨੂੰ ਲੈ ਕੇ ਗੱਲਬਾਤ ਜਾਰੀ ਰੱਖ।
ਤਾਂ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ, ਜੋ ਸਥਿਤੀ ਬਣੀ ਹੋਈ ਆ ਉਹਦੇ ਬਾਰੇ, ਤੇ ਆਪਣੇ ਨਾਲ ਜੁੜੇ ਹੋਏ ਨੇ ਰਾਜਕਰਮਵੀਰ ਸਿੰਘ ਜੀ। ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਫੇਰ ਕਰਦੇ ਹਾਂ ਚਰਚਾ ਨੂੰ ਤੋਰਦੇ ਹਾਂ ਅੱਗੇ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਸਾਰੇ ਸੁਣ ਰਹੇ ਦੇਖ ਰਹੇ ਸਰੋਤੇ ਦਰਸ਼ਕਾਂ ਨੂੰ ਵੀ ਇੱਕ ਵਾਰੀ ਫੇਰ ਪਿਆਰ ਭਰੀ ਜਿਹੜੀ ਜੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਗੋਲਡੀ ਬਰਾੜ ਦੀ ਜਿਹੜੀ ਲੈ ਕੇ ਆਪਾਂ ਗੱਲਬਾਤ ਤਾਂ ਜਿਹੜੀ ਉਹ ਕੀਤੀ ਹੋਈ ਆ, ਆਪਾਂ ਆਪਣੇ ਵੱਲੋਂ ਵੀ ਦੱਸਿਆ ਸਾਰੇ ਪਾਸੇ ਜੋ ਕੁਝ ਚੱਲ ਰਿਹਾ ਆ ਉਹ ਆਪਾਂ ਜਿਹੜਾ ਉਹ ਸ਼ੇਅਰ ਕੀਤਾ ਆ, ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਲੇਟੈਸਟ ਜਿਹੜੀ ਉਹਦੀ ਕਾਲ ਰਿਕਾਰਡਿੰਗ ਆ, ਨਾਲ ਉਹਦੇ ਲੰਡਾ ਹਰੀਕੇ ਜਿਹੜਾ ਉਹ ਵੀ ਉਸ ਦੇ ਵਿੱਚ ਜਿਹੜਾ ਉਹ ਬੋਲ ਰਿਹਾ ਰਿਕਾਰਡਿੰਗ ਦੇ ਵਿੱਚ, ਕਾਨਫਰੰਸ ਕਾਲ ਦੇ ਵਿੱਚ ਜਿਹੜੀ ਉਹ ਕਰ ਰਹੇ ਆ। ਉਹ ਹੁਣ ਦੇਖੋ ਉਹਨਾਂ ਦੇ ਆਪਣੇ ਜਿਹੜੀ ਗੁੱਟਬੰਦੀ ਹੈਗੀ ਆ, ਬਿਸ਼ਨੋਈ ਵਾਲੇ ਆ, ਲਾਰੈਂਸ ਬਿਸ਼ਨੋਈ ਤੇ ਦੂਜਾ ਜਿਹੜਾ ਇਹਨਾਂ ਦਾ ਆ, ਤੇ ਉਹ ਆਪਸ ਦੇ ਵਿੱਚ ਤਾਂ ਲੱਗਦੀ ਆ, ਉਹ ਇੱਕ ਦੂਜੇ ਨੂੰ ਗਰੁੱਪ ਤੇ ਮੈਨੂੰ ਨਾ ਹੀ ਚੇਤਾ ਭੁੱਲ ਗਿਆ ਸੀ। ਚੰਗਾ ਵੈਸੇ ਗੈਂਗਸਟਰਾਂ ਦਾ ਬਹੁਤਾ ਨਾਂ ਯਾਦ ਰੱਖ ਕੇ ਵੀ ਆਪਾਂ ਕੀ ਕਰਨਾ। ਤੇ ਉਹ ਚੀਜ਼ ਦੇ ਵਿੱਚ ਇੱਕ ਦੂਜੇ ਨੂੰ ਤਾਂ ਚਲੋ ਉਹਨਾਂ ਨੇ ਕਹਿਣਾ ਹੀ ਕਹਿਣਾ ਸੀਗਾ ਵੀ ਉਹ ਏਦਾਂ ਕਹਿੰਦਾ, ਉਹਨਾਂ ਦੇ ਹਾਲ ਮਾੜੇ ਆ, ਇਹ ਹੈ ਉਹ ਹੈ। ਪਰ ਇਹ ਸਾਰੇ ਚੀਜ਼ ਦੇ ਵਿੱਚ ਸੰਸੇ ਦੇ ਵਿੱਚ ਜਿਹੜਾ ਹੁਣ ਪੈ ਜਾਂਦਾ ਆ ਬੰਦਾ। ਤੇ ਭਾਈ ਜਿਹੜੇ ਬਤੌਰ ਪੱਤਰਕਾਰ ਵੀ ਆ ਸਾਰੇ ਜਿਹੜੇ ਆ ਨਾ, ਆਪਣੇ ਆਪ ਨੂੰ ਕਈ ਜਿਹੜਾ ਸਾਰੇ ਜਣੇ ਦਾਵਾ ਕਰਦੇ ਆ ਸੰਜਮ ਦੇ ਨਾਲ ਚੱਲਣ ਵਾਲੀ ਜਿਹੜੀ ਇਹ ਗੱਲ ਹੁੰਦੀ ਹੈ, ਕਾਲ ਨਹੀਂ ਜਿਹੜੀ ਇਸ ਸਾਰੀ ਚੀਜ਼ ਦੇ ਵਿੱਚ ਜਿਹੜੀ ਉਹ ਪਾਉਣੀ ਚਾਹੀਦੀ। ਕਿਉਂਕਿ ਇੱਕ ਉਸ ਪੱਖ ਤੋਂ ਵੀ ਤੁਹਾਨੂੰ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਜਿਨ੍ਹਾਂ ਦੇ ਨਾਲ ਸੰਬੰਧਿਤ ਤੁਸੀਂ ਖਬਰ ਦੱਸ ਰਹੇ ਆ ਉਹ ਕੀ ਸੋਚਣਗੇ। ਜਿੱਦਾਂ ਹੁਣ ਉਹਨਾਂ ਦੇ ਆਪਾਂ ਪਰਿਵਾਰ ਦੀ ਗੱਲ ਕਰ ਰਹੇ ਹਾਂ ਵੀ ਉਹ ਕੀ ਵਿਚਾਰਿਆਂ ਦੇ ਮਨ ਦੇ ਉੱਤੇ ਆ ਜਿਹੜੇ 3-4 ਦਿਨ ਤਾਂ ਬਹੁਤ ਜਿੱਦਾਂ ਰੋਲਰ ਕੋਸਟਰ ਜਿਹਨੂੰ ਕਹਿੰਦੇ ਹੁੰਦੇ ਨੇ, ਇਮੋਸ਼ਨ ਜਿਹੜੇ ਆ ਉਹ ਮਨ ਦੇ ਵਿੱਚ ਸੰਵੇਦਨਾ ਪਤਾ ਨਹੀਂ ਕਿੱਦਾਂ ਦੀ ਆਈ। ਇੱਕ ਟਾਈਮ ਥੋੜੀ ਜਿਹੀ ਖੁਸ਼ੀ, ਫਿਰ ਨਿਰਾਸ਼ਾ, ਤੇ ਫਿਰ ਨਿਰਾਸ਼ਾ ਦੇ ਵਿੱਚੋਂ ਹੋਰ ਜਿਹੜਾ ਥੱਲੇ ਆ ਕੇ ਯਾਰ ਮੁੱਖ ਮੰਤਰੀ ਕਹਿ ਗਿਆ ਤੇ ਤਾਂ ਵੀ ਗੱਲ ਸੱਚੀ ਨਹੀਂ ਹੋ ਰਹੀ ਵੀ ਕੀ ਇਸ ਦੇ ਵਿੱਚ ਕੀ ਇਹ ਜਿਹੜੀ ਆ। ਤੇ ਉਹਦੀ ਹੁਣ ਮੌਤ ਸਿਆਸਤ ਦਾ ਤਾਂ ਇੱਕ ਬਣੀ ਗਿਆ, ਸਿਆਸਤ ਦੀ ਗੇਂਦ ਵਿਚਾਰੀ ਜਿਹੜੀ ਆ ਉਸਦੀ ਵਿਚਾਰੇ ਦੀ ਕਤਲ ਆ ਉਹ ਬਣ ਗਿਆ, ਤੇ ਉਹਦਾ ਰਹਿ ਕੀ ਗਿਆ ਕੀ ਵਿਚਾਰੇ ਦੇ ਪਰਿਵਾਰ ਨੂੰ ਆ ਕੇ ਲੋਕ ਉਹਦੇ ਪ੍ਰਸ਼ੰਸਕ ਮਿਲਦੇ ਆ, ਟੈਟੂ ਦਿਖਾਉਂਦੇ ਆ, ਉਹ ਅੱਗੋਂ ਕਹਿੰਦੇ ਆ ਵੀ ਦੇਖ ਮੇਰੇ ਮੁੰਡੇ ਨੇ ਇਹੀ ਕੁਛ ਖੱਟਿਆ, ਵੀ ਪਿਆਰ ਹੀ ਖੱਟਿਆ ਜਿਹੜਾ ਨਾ, ਭਾਵੁਕਤਾ ਦਾ ਮਾਹੌਲ ਆ। ਤੇ ਉਤੋਂ ਦੂਜੇ ਪਾਸੇ ਪੈਰਲਲੀ ਆਹ ਚੀਜ਼ ਚੱਲ ਰਹੀ ਆ। ਉੱਥੇ ਇੰਗਲੈਂਡ ਜਾ ਕੇ ਆਉਂਦੇ ਆ ਤੇ ਕਈ ਮੀਡੀਆ ਵਾਲੇ ਤਾਂ ਇਦਾਂ ਸ਼ੋਅ ਕਰ ਰਹੇ ਵੀ ਕਿਤੇ ਪਤਾ ਨਹੀਂ ਛੱਡ ਕੇ ਹੀ ਚਲੇ ਗਏ। ਬਿਲਕੁਲ। ਉਹਨਾਂ ਨੇ ਕਈਆਂ ਨੇ ਇਦਾਂ ਇੰਨੀ TRP ਦੀ ਭੁੱਖ ਇੰਨੀ ਜ਼ਿਆਦਾ ਜਿਹੜੀ ਭੁੱਖ ਕਿਸੇ ਦੇ ਵੀ ਇਮੋਸ਼ਨਸ ਦੇ ਨਾਲ ਉਹ ਖੇਡ ਜਾਂਦੇ ਆ ਕਿ ਉਹਨਾਂ ਨੂੰ ਕੋਈ ਅਸਰ ਨਹੀਂ, ਕੋਈ ਫਰਕ ਨਹੀਂ। ਬਸ ਵੀ ਅਸੀਂ ਸਭ ਤੋਂ ਵੱਡੀ ਬਿਗ ਬ੍ਰੇਕਿੰਗ ਉਹ ਤੋਂ ਵੀ ਤਗੜੀ ਜਿਹੜੀ ਆ ਨਾ ਹੁਣ ਪਹਾੜ ਤੋੜ ਕੇ ਲੈ ਆਂਦਾ, ਬਸ ਉਹ ਗੱਲਾਂ ਜਿਹੜੀਆਂ ਇਹਨਾਂ ਨੇ ਮਤਲਬ ਗੱਲ ਨੂੰ ਇਦਾਂ ਜਿਹੜਾ ਉਹ ਕਰਨਾ ਆ। ਇਹਨਾਂ ਮਾਮਲਿਆਂ ਤੇ ਸੰਜਮ ਦੀ ਜਿਹੜੀ ਲੋੜ ਹੁੰਦੀ ਆ, ਤੇ ਸੰਜਮ ਜਿਹੜਾ ਹੁਣ ਕਿਸੇ ਪਾਸੇ ਵੀ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ। ਜਿਨ੍ਹਾਂ ਨੂੰ ਆਸਾਂ ਉਮੀਦਾਂ ਵੀ ਹੁੰਦੀਆਂ ਪ੍ਰਵੀਨ, ਉਹ ਵੀ ਵਿਚਾਰਿਆਂ ਦੀਆਂ ਚਕਨਾਚੂਰ ਹੁੰਦੀਆਂ। ਬਿਲਕੁਲ ਹੁੰਦੀਆਂ, ਇਹ ਸਾਨੂੰ ਕਹਿਣਾ ਪਊਗਾ, ਆਸਾਂ ਉਮੀਦਾਂ ਚਕਨਾਚੂਰ ਹੁੰਦੀਆਂ ਜਦੋਂ ਤੁਸੀਂ ਇਸ ਤਰ੍ਹਾਂ ਹਰ ਗੱਲ ਨੂੰ ਲਾਈਟਲੀ ਪੇਸ਼ ਕਰਦੇ ਨੇ, ਜਦ ਕਿ ਉਹਦੀ ਤੁਸੀਂ ਗੰਭੀਰਤਾ ਨਹੀਂ ਸਮਝਦੇ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ, ਕਤਲ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਾਵੁਕਤਾ ਦਾ ਮਾਹੌਲ ਹੈ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਆ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੈਕਿਊਮ ਬਣਿਆ ਹੋਇਆ। ਹੁਣ ਉਸ ਵੈਕਿਊਮ ਤੇ ਪੋਲਿਟਿਕਸ ਤਾਂ ਹੋ ਹੀ ਰਹੀ ਹੈ। ਕੋਈ ਵਿਕਟਮ ਬਣ ਕੇ ਪੋਲਿਟਿਕਸ ਕਰ ਰਿਹਾ, ਕੋਈ ਇਹ ਕਰ ਰਿਹਾ ਕਿ ਅਸੀਂ ਪਰਿਵਾਰ ਦੇ ਬੜਾ ਨੇੜੇ ਆ, ਕੋਈ ਇਹ ਕਹਿੰਦਾ ਕਿ ਜੀ ਇਹ ਮੌਜੂਦਾ ਸਰਕਾਰ ਨਹੀਂ ਕੁਛ ਕਰ ਰਹੀ। ਮਸਲਨ ਅਕਾਲੀ ਦਲ ਆ, ਉਹਨਾਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹੈ। ਕਾਂਗਰਸੀ ਕਹਿ ਰਿਹਾ ਸਾਡਾ ਬੰਦਾ ਮਾਰਿਆ ਗਿਆ ਜੀ, ਅਸੀਂ ਸਰਕਾਰ ਨੂੰ ਜਵਾਬਦੇਹ ਕਰੀਏ। ਤਾਂ ਇਹ ਸਿਆਸੀਕਰਨ ਤਾਂ ਹੋਣੇ ਸੀ ਕਿਉਂਕਿ ਉਹ ਬੰਦਾ ਸਿਆਸਤ ਦੇ ਵਿੱਚ ਸੀ। ਪਰ ਨਾਲ ਜਿਹੜਾ ਆਹ ਮੀਡੀਆ ਨੇ ਉਸ ਵੈਕਿਊਮ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਇਹ ਵੀ ਜੱਗੋ ਤੇਰਵੀਂ ਹੈ। ਇਹ ਵੀ ਬਹੁਤ ਮਾੜੀ ਗੱਲ ਆ, ਇਹ ਵੀ ਸਿਵੇ ਤੇ ਰੋਟੀ ਸੇਕਣ ਵਾਲੀ ਗੱਲ ਆ ਨਾ, ਕਿ ਜਦੋਂ ਬੰਦੇ ਦਾ ਸੰਸਕਾਰ ਹੋਣਾ ਤੁਸੀਂ ਕੁੱਤੇ ਦਿਖਾਈ ਜਾਂਦੇ ਹੋ ਵੀ ਚਲ ਹੋਰ ਕੋਈ ਸਟੋਰੀ ਹੈ ਨਹੀਂ ਤੁਹਾਡੇ ਕੋਲੇ, ਇਹਨਾਂ ਨੂੰ ਕੌਣ ਚਲਾਊ, ਟਰੈਕਟਰਾਂ ਨੂੰ ਕੌਣ ਚਲਾਊ, ਕੀ ਮਤਲਬ ਤੁਹਾਡੀ ਉੱਥੇ ਪਤਾ ਲੱਗਦਾ ਜਿੱਥੇ ਤੁਸੀਂ ਵਾਹਿਆਤ ਗੱਲਾਂ ਤੇ ਉਤਰੇ ਹੋਣੇ ਨਾ, ਉੱਥੇ ਪਤਾ ਲੱਗਦਾ ਕਿ ਤੁਹਾਡੀ ਬੁੱਧੀ ਦੇ ਵਿੱਚੋਂ, ਤੁਹਾਡੀ ਜਰਨਲਿਜ਼ਮ ਦੇ ਵਿੱਚੋਂ
ਫੈਕਟ ਖਤਮ ਆ, ਤੁਹਾਡੀ ਜਰਨਲਿਜ਼ਮ ਦੇ ਵਿੱਚੋਂ ਆਈਡੀਆਜ਼ ਖਤਮ ਨੇ। ਤਾਂ ਉੱਥੇ ਇੱਕ ਪਲਾਂਟ ਕੀਤੀ ਸਟੋਰੀ ਕਹਿ ਲਓ ਜਾਂ ਇੱਕ ਰॉ ਇਨਫੋਰਮੇਸ਼ਨ ਕਦੇ ਖਬਰ ਨਹੀਂ ਹੁੰਦੀ। ਇਹ ਸਾਨੂੰ ਸਮਝਣਾ ਪੈਣਾ ਕਿ ਤੁਹਾਡੇ ਕੋਲੇ ਵੋਕੈਬ ਦੇ ਵਿੱਚ ਇੱਕ ਜਾਣਕਾਰੀ ਆਉਂਦੀ ਹੈ, ਤੁਹਾਡੇ ਕੋਲੇ ਵਰਬਲੀ ਇੱਕ ਜਾਣਕਾਰੀ ਆਈ, ਤੁਸੀਂ ਉਹ ਤੇ ਕਹਿਤਾ ਜੀ ਫੜਿਆ ਗਿਆ ਜੀ ਮੂਸੇਵਾਲਾ, ਵੱਡੀ ਬ੍ਰੇਕਿੰਗ, ਉਹਦੇ ਫਿਰ ਮਾਪਿਆਂ ਨੂੰ ਫੋਨ ਲਾ ਲਿਆ, ਤੁਸੀਂ ਉਹਨਾਂ ਨੂੰ ਫੋਨ ਇਹਨਾਂ ਤੇ ਲੈ ਲਿਆ, ਹਾਂਜੀ ਤੁਸੀਂ ਕਹਿਣਾ ਚਾਹੋਗੇ। ਹੁਣ ਦੇਖੋ ਇਹ ਤਾਂ ਜ਼ਾਹਰ ਜੀ ਗੱਲ ਆ ਰਾਜ ਕਰਨਵੀਰ ਸਿੰਘ ਜੀ, ਕਿ ਜਦੋਂ ਕੋਈ ਵੀ ਵਿਕਟਮ ਹੈ ਉਹਨੂੰ ਲੱਗਦਾ ਕਿ ਮੇਰੇ ਕੇਸ ਦੇ ਵਿੱਚ, ਮੇਰੇ ਮਸਲੇ ਦੇ ਵਿੱਚ ਕੋਈ ਮਾੜੀ ਮੋਟੀ ਅਪਡੇਟ ਹੋਈ ਹੈ ਤੇ ਉਹ ਅਪਡੇਟ ਸਾਡੇ ਹੱਕ ਦੀ ਹੈ, ਤੇ ਉਹ ਕੀ ਰਿਐਕਟ ਕਰੂਗਾ? ਇਹੀ ਕਹੂਗਾ ਨਾ ਕਿ ਅਸੀਂ ਸਰਕਾਰ ਦਾ ਸ਼ੁਕਰਾਨਾ ਕਰਦੇ ਹਾਂ, ਧੰਨਵਾਦ ਹੈ ਕਿ ਸਰਕਾਰ ਨੇ ਉਹ ਬੰਦਾ ਫੜ ਲਿਆ, ਜਦ ਕਿ ਉਹ ਤਾਂ ਅਪੁਸ਼ਟ ਹੈ। ਹਾਲੇ ਵੀ ਸਰਕਾਰ ਸਥਿਤੀ ਸਾਫ਼ ਨਹੀਂ ਕਰ ਸਕੀ ਕਿ ਕਿਹੜੀ ਏਜੰਸੀ ਦੀ ਇਨਪੁਟ ਹੈ, ਕਿੱਥੇ ਜੇ ਡਿਟੇਨ ਆ ਤਾਂ ਕਿੱਥੇ ਹੈ, ਜੇ ਅੰਡਰ ਸਰਵੇਲੈਂਸ ਆ ਤਾਂ ਕਿੱਥੇ ਹੈ। ਤਾਂ ਮਸਲਾ ਜਾਂ ਕਹਿ ਲਓ ਕਿ ਜਿਹੜਾ ਪ੍ਰੋਸੀਜਰ ਹੈ ਉਹ ਤਾਂ ਹੈਗਾ ਸਰਕਾਰ ਟੂ ਸਰਕਾਰ, ਮਤਲਬ ਨੇਸ਼ਨ ਟੂ ਨੇਸ਼ਨ ਕਹਿ ਸਕਦੇ ਆ। ਸਟੇਟ ਕੋਲੇ ਤਾਂ ਬਾਅਦ ਦੇ ਵਿੱਚ ਇਨਫੋਰਮੇਸ਼ਨ ਆਉਂਦੀ ਹੈ, ਇੱਥੇ ਸੂਬਾ ਪਹਿਲਾਂ ਭੱਜਿਆ ਫਿਰਦਾ। ਜੀ ਜੀ ਰੈੱਡ ਕਾਰਨਰ ਨੋਟਿਸ ਉਹ ਤਾਂ ਕੇਂਦਰ ਦੇ ਵੱਲੋਂ ਜਿਹੜਾ ਉਹ ਹੁੰਦਾ, ਹਾਂਜੀ ਉਧਰ ਜੇ ਤੁਸੀਂ ਦੇਖੋ ਇੰਟਰਪੋਲ ਵੀ ਤਾਂ ਉਹਨਾਂ ਦੀ ਹੋਈ, ਉਹਨਾਂ ਦੇ ਨਾਲ ਹੀ ਆ। ਹਾਂਜੀ ਹੁਣ ਤੁਸੀਂ ਮੰਨ ਲਓ ਵੀ ਰੈੱਡ ਕਾਰਨਰ ਨੋਟਿਸ ਵਾਲਾ ਕੋਈ ਬੰਦਾ ਫੜਦੇ ਆ, ਹਾਂਜੀ ਮੇ ਵੀ ਇੱਥੇ ਦੇ ਸਫਾਰਤਖਾਨੇ ਨੂੰ ਪਹਿਲਾਂ ਦੱਸਣਗੇ, ਹਾਂਜੀ ਬਿਲਕੁਲ, ਜਾਂ ਉੱਥੋਂ ਦੀ ਪੁਲਿਸ ਨੂੰ ਜਿਹੜਾ ਆ ਉਹ ਦੱਸਣਗੇ, ਹਾਂ ਕਿਸੇ ਵੀ ਏਜੰਸੀ ਰਿਲੇਟਡ ਨੂੰ, ਜੋ ਵੀ ਬੰਦਿਆਂ ਨੂੰ ਚਲੋ ਪਤਾ ਹੀ ਹੁੰਦਾ ਹੈ ਨਾ ਵੀ ਕਿਹੜੇ ਬੰਦੇ ਸਫਾਰਤਖਾਨਿਆਂ ਦੇ ਨੇੜੇ ਆ। ਹਾਂਜੀ ਹਾਂਜੀ ਜਦੋਂ ਉਹੀ ਕਹਿ ਰਹੇ ਹੋਣ ਵੀ ਭਾਈ ਇਹ ਚੀਜ਼ਾਂ ਝੂਠੀਆਂ ਆ, ਇਹ ਖਬਰ ਦੇ ਵਿੱਚ ਦਮਦੀ ਆ, ਤੇ ਉਦੋਂ ਮਾੜਾ ਜਿਹਾ ਇਸ ਸਾਰੀ ਚੀਜ਼ ਨੂੰ ਜਿਹੜਾ ਆ ਚਿੱਥ ਕੇ ਦੇਖਣਾ ਚਾਹੀਦਾ ਹੈ ਬਿਲਕੁਲ ਵੀ ਕੀ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ। ਪਰ ਜਲੂਸ ਚੰਗਾ ਨਿਕਲਿਆ ਇਹਨਾਂ ਦਾ, ਤੇ ਉਮੀਦ ਤਾਂ ਅਸੀਂ ਕਰਦੇ ਹਾਂ ਵੀ ਭਾਈ ਜਿਹੜੇ ਸਿੱਧੂ ਮੂਸੇਵਾਲੇ ਦੇ ਲਈ ਜਿਹੜੀ ਜਸਟਿਸ ਦੀ ਗੱਲ ਜਿਹੜੀ ਉਹ ਚੱਲਦੀ ਆ ਉਹ ਹੋਵੇ। ਪਰ ਜੋ ਉੱਥੇ ਦੇ ਹਾਲਾਤ ਨੇ ਬਣੇ ਖੜੇ ਨੇ ਜੀ, ਪਰਿਵਾਰ ਨੂੰ ਬੰਦਾ ਦਿਲਾਸਾ ਹੀ ਦੇ ਸਕਦਾ, ਭਰੋਸਾ ਨਹੀਂ ਦੇ ਸਕਦਾ ਵੀ ਵਾਕਿਆ ਇਨਸਾਫ ਉੱਥੇ ਕਦੀ ਮਿਲੂਗਾ ਕਿ ਨਹੀਂ। ਇਹ ਤਾਂ ਇਹ ਸਹੀ ਹੈ, ਇਹ ਉੱਥੇ ਬਸ ਉਹਨਾਂ ਨੂੰ ਦਿਲਾਸਾ ਹੀ ਦੇਣ ਵਾਲੀ ਜਿਹੜੀ ਗੱਲ ਆ। ਤੇ ਉੱਥੇ ਤਾਂ ਇਦਾਂ ਹੀ ਆ ਵੀ ਹਾਲ ਦੇਖਿਆ ਹੀ ਹੈ, ਕੋਈ ਪਹਿਲਾਂ ਨਹੀਂ ਕੋਈ ਆਖਰੀ ਨਹੀਂ ਉੱਥੇ ਦੇ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਸ਼ਰੇਆਮ ਭੀੜਾਂ ਦੇ ਵੱਲੋਂ ਉੱਥੇ ਉਹ ਸਾਰਾ ਕੁਝ ਹੋਣ ਦੇ, ਇੰਨੇ ਚਸ਼ਮਦੀਦ ਗਵਾਹਾਂ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਆ ਕਤਲੇਆਮ ਕਰਨ ਵਾਲੇ ਲੋਕ ਚੋਣਾਂ ਲੜਦੇ ਰਹੇ, ਜਿੱਤਦੇ ਰਹੇ, ਅਹੁਦੇਦਾਰੀਆਂ ਮਾਣਦੇ ਰਹੇ, ਅਜੇ ਤੱਕ ਮਾਣੀ ਜਾਂਦੇ ਆ, ਤੇ ਉਹਨਾਂ ਨੂੰ ਕੁਛ ਨਹੀਂ ਹੋਇਆ। ਤੇ ਇੱਥੇ ਪਤਾ ਨਹੀਂ ਜਿਹੜਾ ਉਹ ਕੀ ਚੀਜ਼ ਜਿਹੜੀ ਉਹ ਬਣ ਜਾ ਰਹੀ ਆ, ਤੇ ਅੱਗੇ ਹੁਣ ਪਤਾ ਨਹੀਂ ਕੀ ਜਿਹੜੀ ਸਥਿਤੀ ਆ ਜਿਹੜੀ ਉਹ ਹੋਵੇਗੀ। ਪਰ ਚਲੋ ਆਪਾਂ ਇਹੀ ਇਸ ਟਾਈਮ ਮੂਸੇਵਾਲੇ ਦੇ ਪਰਿਵਾਰ ਨੂੰ ਸਾਰੇ ਜਣੇ ਕਹਿ ਸਕਦੇ ਹਾਂ ਭਾਈ ਹੌਸਲਾ ਹੀ ਜਿਹੜਾ ਉਹ ਰੱਖਣਾ ਪੈਣਾ ਹੈ। ਜੋ ਤੁਹਾਡਾ ਮੁੰਡਾ ਕੰਮ ਕਰ ਗਿਆ ਉਹਦੇ ਵਿੱਚ ਹੁਣ ਪੋਜ਼ਿਟਿਵਿਟੀ ਲੱਭ ਕੇ ਉਹਨੂੰ ਅੱਗੇ ਜਿਹੜਾ ਉਹ ਫੈਲਾਉਣ ਦੀ ਗੱਲ ਜਿਹੜੀ ਉਸ ਦੇ ਵਿੱਚ ਵੱਲ ਨੂੰ ਜਿਹੜਾ ਵਧੀਏ। ਇਨਸਾਫ ਦੀ ਮੰਗ ਦੇ ਵਿੱਚ ਸਾਰੇ ਜਾਣੇ ਤੁਹਾਡੇ ਨਾਲ ਹੀ ਆ ਵੀ ਭਾਈ ਜਿਨ੍ਹਾਂ ਨੇ ਇਹ ਮਾੜੇ ਕੰਮ ਕੀਤੇ, ਕਤਲ ਕਰਵਾਇਆ, ਕਤਲ ਕੀਤਾ, ਉਹ ਸਾਰੇ ਜਾਣੇ ਫੜ ਹੋਣ, ਉਹਨਾਂ ਨੂੰ ਜਿਹੜੀ ਆ ਜਸਟਿਸ ਜਿਹੜਾ ਇੱਕ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਉਹ ਮਿਲ ਸਕੇ, ਤੇ ਉਹਨਾਂ ਨੂੰ ਉਹ ਦੇਖੋ ਕਾਨੂੰਨ ਦਾ ਉਹ ਕਰਨ। ਪਰ ਆਪਾਂ ਦਿਲਾਸਾ ਜਿਹੜਾ ਉਹ ਦੇ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਇਹ ਹੋਵੇ। ਤੇ ਪਰ ਨਾਲ ਦੇ ਨਾਲ ਉਹਨਾਂ ਨੂੰ ਉੱਥੇ ਦੇ ਸਿਸਟਮ ਦੇ ਹਿਸਾਬ ਦੇ ਨਾਲ ਵੀ ਜਿਹੜਾ ਉਹ ਦੇਖਣਾ ਪੈਣਾ, ਕਰਦੇ ਜਿਹੜੇ ਉਹ ਕੀ ਆ, ਕਿੰਨਾ ਕਹਿ ਲਓ ਵੀ ਬਹੁਤ ਪੀੜਾ ਵਾਲੇ ਦਿਨ ਉਹਨਾਂ ਦੇ ਲਈ ਜਿਹੜੇ ਉਹ ਰਹੇ ਹੋਣਗੇ, ਵੀ ਕੀ ਕੁਛ ਵਿਚਾਰਿਆਂ ਨੇ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਦੇਖਿਆ ਆ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਐਕਚੁਅਲ ਚ ਉਹਦੇ ਜਿਹੜੇ ਕਾਤਲ ਵਗੈਰਾ ਆ ਉਹ ਸਾਜ਼ਿਸ਼ ਘਾੜੇ ਜਿਹੜੀ ਉਹ ਫੜ। ਦੇਖੋ ਨਿਜ਼ਾਮ ਬਦਲਿਆ ਸੀ, ਲੋਕਾਂ ਨੂੰ ਉਮੀਦਾਂ ਬੜੀਆਂ ਸੀ, ਲੋਕਾਂ ਨੂੰ ਇਹ ਸੀਗਾ ਨਸ਼ਾ ਖਤਮ ਹੋਊਗਾ, ਲੋਕਾਂ ਨੂੰ ਇਹ ਸੀਗਾ ਕਿ ਚਲੋ ਪੰਜਾਬ ਦੇ ਵਿੱਚ ਥੋੜੇ ਸੁੱਖ ਦੇ ਦਿਨ ਆਉਣਗੇ। ਪਰ ਅੱਜ ਸਵੇਰੇ ਇੱਕ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਸਾਂਝੀ ਕੀਤੀ ਸੀ, ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਔਰ ਉਹ ਘਟਨਾਵਾਂ ਬਿਲਕੁਲ ਇਹ ਦਰਸਾਉਂਦੀਆਂ ਵੀ ਕੌਨਸਪੀਰੇਸੀ ਰਾਹੀਂ ਹੋ ਰਹੀਆਂ। ਹੁਣ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਜੇ ਕੋਈ ਬੰਦਾ ਫੜਿਆ ਜਾਂਦਾ ਸੀ ਜੀ ਮੈਂਟਲੀ ਅਪਸੈਟ ਹੈ। ਕਮਾਲ ਦੀ ਗੱਲ ਆ, ਬੰਦਾ ਮੈਂਟਲੀ ਅਪਸੈਟ ਆ, ਉਹਨੇ ਘਰੇ ਕੋਈ ਨੁਕਸਾਨ ਨਹੀਂ ਕੀਤਾ, ਉਹਨੂੰ ਗੁਰੂ ਘਰ ਹੀ ਦਿਖਿਆ ਸੀ, ਉਹਨੂੰ ਗੁਰਦੁਆਰਾ ਸਾਹਿਬ ਹੀ ਦਿਖਿਆ ਸੀ। ਏਦਾਂ ਹੀ ਜਿੱਦਾਂ ਇੱਥੇ ਜਦੋਂ ਪ੍ਰਵੀਨ ਜਦੋਂ ਇੱਥੇ ਮਾਸ ਸ਼ੂਟਿੰਗ ਕਰਦੇ ਤਾਂ ਉਦੋਂ ਵੀ ਇਹੀ ਕਹਿੰਦੇ ਮੈਂਟਲੀ ਡਿਸਟਰਬ ਆ। ਉਹਨੇ ਲੋਕਾਂ ਦੇ ਨਿਆਣੇ ਬਾਜ ਮਾਰ ਤਾਂ ਲੈਂਦੇ ਆ ਉਸੇ, ਉਹਨਾਂ ਨੂੰ ਪਤਾ ਵੀ ਬਾਜ ਮਰਨਾ ਹੀ ਆ, ਮੈਂ ਆਪਣੇ ਆਪ ਨੂੰ ਨਾ ਮਾਰਿਆ ਤੇ ਪੁਲਿਸ ਵਾਲਿਆਂ ਨੇ ਬਾਅਦ ਚ ਮਾਰ ਦੇਣਾ, ਤੇ ਉਹ ਬਸ ਇਹ ਇਹਨਾਂ ਦੀ ਪਤਲੀ ਗਲੀ ਆ, ਇੱਥੋਂ ਦੀ ਖਿਸਕ ਜਾਂਦੇ ਆ ਗੱਲ, ਇੰਨੀ ਕੀ ਗੱਲ ਕਹਿ ਕੇ ਜੀ ਮੈਂਟਲ ਇਲਨੈਸ ਆ, ਦਿਮਾਗ ਦੇ ਵਿੱਚ ਜਿਹੜੀ ਉਹ
ਹੋਏ ਆ ਹਾਂਜੀ ਉਹਨਾਂ ਨੂੰ ਹੋਰ ਕੁਝ ਲੱਭਦਾ ਨਹੀਂ, ਗੁਰੂ ਘਰ ਹੀ ਲੱਭੀ ਜਾਂਦੇ ਹੂੰ ਉਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ। ਤੇ ਬਾਕੀ ਹੁਣ ਇਹ ਪਤਾ ਨਹੀਂ ਆ ਵੀ ਉੱਥੇ ਜਿਹੜਾ ਤਸਵੀਰਾਂ ਵਾਲੇ ਮਾਮਲੇ ਦੇ ਵਿੱਚ ਹਾਂਜੀ ਕੀ ਕਹਿੰਦੇ ਨੇ ਜੀ ਹੁਣ ਇਸ ਦੇ ਵਿੱਚ ਵੀ ਹਾਂਜੀ ਜਿਹੜੀਆਂ ਤਸਵੀਰਾਂ ਹਟਾਉਣ ਨੂੰ ਕਹਿੰਦੇ ਸੀਗੇ ਹਟੂ ਲਈਆਂ ਸਾਰਿਆਂ ਨੇ। ਅਜੇ ਉਹ ਚੱਲੀ ਜਾਂਦੀਆਂ ਜੀ, ਕਈਆਂ ਨੇ ਹਟਾਈਆਂ ਨਹੀਂ, ਪਰ ਜਿਹੜੇ ਮੰਤਰੀ ਸੀ ਆਪ ਵਿਚਾਰੇ ਮੰਤਰੀ ਸਾਹਿਬਾ ਉਹਨੇ ਤਾਂ ਆਪਦੇ ਫੇਸਬੁੱਕ ਅਕਾਊਂਟ ਤੋਂ ਹਟਾ ਲਈਆਂ ਸੀਗੀਆਂ, ਪਰ ਕਿਉਂਕਿ ਲੋਕਾਂ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋਇਆ, ਲੋਕਾਂ ਵੱਲੋਂ ਵਿਰੋਧ ਹੋਇਆ ਤੇ ਪਰਚੇ ਜਿਹੜੇ ਬੱਚੇ ਤੇ ਪਰਚਾ ਹੋਇਆ ਸੀ ਨਾ 10 ਸਾਲਾਂ ਤੇ, ਉਸ ਗੱਲ ਨੇ ਲੋਕਾਂ ਨੂੰ ਫਿਰ ਥੋੜੀ ਜਿਹੀ ਹੱਲਾਸ਼ੇਰੀ ਦਿੱਤੀ ਵੀ ਇਹ ਤਾਂ ਰੋਕਣਾ ਪਊਗਾ ਕੰਮ। ਹੁਣ ਮੰਨ ਲਓ ਇੱਕ ਇੰਡੀਵਿਜੂਅਲ ਬੰਦੇ ਤੇ ਤੁਸੀਂ ਪਰਚਾ ਕਰਕੇ ਕੀ ਕਰੋਗੇ, ਇਹ ਤਾਂ ਤੁਹਾਡੀ ਉਹੀ ਮੋਦੀ ਸਾਹਿਬ ਵਾਲੀ ਗੱਲ ਹੋ ਗਈ ਨਾ ਕਿ ਜੀ ਦੇਸ਼ ਦੇ ਵਿੱਚ ਬੇਰੁਜ਼ਗਾਰ ਨਹੀਂ ਹੈ, ਚੱਕ ਕੇ ਨੋਟਬੰਦੀ ਕਰ ਦਿਓ। ਮਤਲਬ ਅਪਰਾਧੀ ਤੁਹਾਡੇ ਤੋਂ ਕੋਈ ਫੜਿਆ ਨਹੀਂ ਜਾ ਰਿਹਾ, ਕਤਲੋ ਗਾਰਤ ਮੱਚੀ ਪਈ ਹੈ, ਨਸ਼ਾ ਰੁਕ ਨਹੀਂ ਰਿਹਾ, ਤੁਸੀਂ ਕਰ ਰਹੇ ਹੋ ਚੱਕ ਕੇ ਤਸਵੀਰਾਂ ਪਾਉਣ ਤੇ ਪਰਚਾ। ਤਸਵੀਰ ਵੀ ਹੋ ਸਕਦਾ, ਤਸਵੀਰ ਵੀ ਮੇਰੇ ਵਰਗੇ ਨੇ ਕਿਸੇ ਹੋਛੇ ਨੇ ਕਿਸੇ ਵਿਆਹ ਤੇ ਗਏ ਤੇ ਕਿਸੇ ਦੇ ਹਥਿਆਰ ਨੂੰ ਫੜ ਕੇ ਖਿਚਾ ਲਈ ਹੋਵੇ, ਉਹਦੇ ਕੋਲ ਕੀ ਆਪਦਾ ਹਥਿਆਰ ਵੀ ਨਾ ਹੋਵੇ। ਮਤਲਬ ਇਹ ਨਹੀਂ ਹੈ ਦੁੱਖ ਦਾ ਗਿੱਟਾ ਤੇ ਤੁਸੀਂ ਬੱਟੀ ਧਰੀਏ ਨੇ ਮੋਢੇ ਤੇ, ਇਹ ਕੋਈ ਤੁੱਕ ਥੋੜੋ ਬਣਦੀ ਹੈ, ਇਹ ਸਰਕਾਰਾਂ ਦੇ ਕੰਮ, ਇਹ ਜ਼ਿੰਮੇਵਾਰੀ ਤੋਂ ਭੱਜਣ ਵਾਲੀਆਂ ਗੱਲਾਂ ਜੀ। ਹਾਸੋ ਹੀ ਨਾ ਲੱਗਦਾ ਵੀ ਫਿਰ ਪ੍ਰਸ਼ਾਸਨ ਜਿਹੜਾ ਇਸ ਮਾਮਲੇ ਦੇ ਵਿੱਚ ਕੀ ਕਰ ਰਿਹਾ ਆ। ਮੈਂ ਇਕੱਲਾ ਹੀ ਨਹੀਂ, ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਟਾਈਮ ਇੰਤਜ਼ਾਰ ਦੇ ਵਿੱਚ ਆ ਵੀ ਇਸ ਦੇ ਬਾਰੇ ਪੱਕੀ ਪੁਸ਼ਟ ਜਿਹੜੀ ਚੀਜ਼ ਆਵੇ, ਪਰ ਜੋ ਰਾਈਟ ਨਾਓ ਆ ਇਸ ਪੂਰੇ ਮਾਮਲੇ ਦੇ ਵਿੱਚ ਡਿਟੇਨ ਵਾਲੇ ਮਾਮਲੇ ਦੇ ਵਿੱਚ ਸ਼ੱਕ ਹੀ ਆ। ਸਰਕਾਰ ਨੂੰ ਖੁਦ ਨੂੰ ਨਹੀਂ ਪਤਾ, ਸਰਕਾਰ ਨੂੰ ਖੁਦ ਨੂੰ ਨਹੀਂ ਪਤਾ ਆਪਾਂ ਨੂੰ, ਤੇ ਇਹ ਭਗਵੰਤ ਮਾਨ ਇਸ ਪੂਰੇ ਮਾਮਲੇ 'ਚ ਕਿੱਦਾਂ ਨਿਕਲੂਗਾ, ਕੀ ਜਿਹੜੀ ਕਿਹੜੀ ਛਵੀ ਦੇ ਨਾਲ ਜਿਹੜਾ ਹੁਣ ਇਸ ਪੂਰੇ ਮਾਮਲੇ 'ਚ ਜਿਹੜਾ ਨਿਕਲੂਗਾ, ਇਹ ਕਾਫੀ ਵੱਡੇ ਜਿਹੜੇ ਉਹ ਸਵਾਲ ਨੇ। ਭਗਵੰਤ ਮਾਨ ਵੀ ਸੋਚਦਾ ਤਾਂ ਹੋਊਗਾ ਵੀ ਮੈਂ ਹੁਣ ਕੀ ਕਹਿ ਬੈਠਾ ਆ, ਕਿੱਦਾਂ ਆ, ਕਿਵੇਂ ਆ, ਬਾਅਦ ਦੇ ਵਿੱਚ ਉਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਵੀ ਜਿਹੜੀ ਹੋਊਗੀ ਕਰੂਗੀ, ਕਰ ਚੱਲ ਵੀ ਰਹੀ ਆ। ਤਾਂ ਚਲੋ ਦੇਖੋ, ਇਸ ਚੀਜ਼ ਨੇ ਇੱਕ ਹੋਰ ਗੱਲ ਰਾਜਕਰਮਵੀਰ ਸਿੰਘ ਜੀ, ਇੱਕ ਹੋਰ ਮਿੱਥ ਨੂੰ ਪਰਪੱਕ ਕੀਤਾ, ਉਹ ਹੈ ਕਿ ਭਗਵੰਤ ਮਾਨ ਦੀ ਐਜ਼ ਏ ਸੀਐਮ ਅਪਰੋਚ ਕੀ ਰਹਿੰਦੀ। ਇਸ ਚੀਜ਼ ਵੱਲ ਲੋਕਾਂ ਦਾ ਧਿਆਨ ਬਹੁਤ ਗਿਆ ਕਿ ਐਜ਼ ਏ ਸੀਐਮ ਉਹ, ਕਿਉਂਕਿ ਕਈ ਮਾਮਲਿਆਂ 'ਚ 2-3 ਮਾਮਲੇ ਪਹਿਲਾਂ ਵਾਪਰ ਚੁੱਕੇ ਆ, ਰੇਹੜੀਆਂ ਤੇ ਮੋਟਰਸਾਈਕਲ ਵਾਲੀਆਂ ਰੇਹੜੀਆਂ ਤੇ ਪਹਿਲਾਂ ਬੈਨ ਲਾਉਣਾ, ਫਿਰ ਬਾਅਦ ਦੇ ਵਿੱਚ ਬੈਨ ਹਟਾ ਲੈਣਾ। ਇਹ ਐਸੀਆਂ 2-3 ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਹਨਾਂ ਦੀ ਸੀਐਮ ਵਾਲੀ ਜਿਹੜੀ ਅਪਰੋਚ ਆ ਨਾ, ਉਹਦੇ ਤੇ ਵੀ ਹੌਲੀ ਹੌਲੀ ਹੁਣ ਕਿੰਤੂ ਹੋਣੇ ਸ਼ੁਰੂ ਹੋ ਚੁੱਕੇ ਆ ਜੀ। ਚਲੋ ਦੇਖੋ ਅੱਗੇ ਕੀ ਬਣਦਾ ਆ, ਕਾਫੀ ਲੰਮਾ ਸਮਾਂ ਪਿਆ ਹੈ, ਇਹੀ ਭਗਵੰਤ ਮਾਨ ਹੁਣੀ ਜੇ ਮੁੱਖ ਮੰਤਰੀ ਸਾਲ ਵੀ ਨਹੀਂ ਹੋਇਆ। ਹਾਂਜੀ, ਤੇ ਕਾਫੀ ਕੁਝ ਜਿਹੜਾ ਹੋ ਚੁੱਕਾ, ਲੋਕਾਂ ਨੂੰ ਆਸਾਂ ਉਮੀਦਾਂ ਬਥੇਰੀਆਂ ਨੇ। ਚਲੋ ਹੋਪਫੁਲੀ ਕੁਝ ਪੋਜ਼ਿਟਿਵ ਪੰਜਾਬ ਦੇ ਲਈ ਕਰਨ। ਕਈ ਮੁਸ਼ਕਿਲਾਂ, ਕਈ ਔਕੜਾਂ ਜਿਹੜੀਆਂ ਉਹ ਆਉਣੀਆਂ ਆ, ਦੇਖੋ ਕੀ ਹੁੰਦਾ, ਪਰ ਲੋਕ ਬਹੁਤ ਕਹਿ ਸਕਦੇ ਆ ਵੀ ਪ੍ਰਵੀਨ ਧਿਆਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਨੇ, ਵਾਚ ਕਰ ਰਹੇ ਆ, ਦੇਖ ਰਹੇ ਆ ਕੀ ਹੁੰਦਾ, ਕੀ ਉਹ ਕਹਿੰਦੇ ਨੇ, ਕੀ ਉਹ ਕਰਦੇ ਨੇ, ਉਹ ਸਾਰਾ ਕੁਝ ਜਿਹੜਾ ਉਹ ਦੇਖਿਆ ਜਾ ਰਿਹਾ। ਕਿਉਂਕਿ ਲੋਕ ਵੀ ਤਾਂ ਇਹ ਦੇਖ ਹੀ ਰਹੇ ਨੇ ਵੀ ਹੁਣ ਸਾਰੇ ਮੰਤਰੀ ਸੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪੰਜਾਬ ਤੋਂ ਬਾਹਰ ਹੀ ਤੁਰੇ ਫਿਰਦੇ, ਇੰਨੇ ਚਿਰ ਜਿਹੜਾ ਹੋ ਗਿਆ। ਆਲਦੋ ਉਹਨਾਂ ਦੇ ਸਟਾਰ ਪ੍ਰਚਾਰਕ ਅਸੀਂ ਮੰਨਦੇ ਹਾਂ ਵੀ ਇੱਕੋ ਇੱਕ ਉਹਨਾਂ ਦੀ 2 ਹੀ ਉਹਨਾਂ ਦੀਆਂ ਸਰਕਾਰਾਂ ਚੱਲਦੀਆਂ ਨੇ, ਤੇ ਉਹਨਾਂ ਦਾ ਜ਼ੋਰ ਲੱਗਾ ਪਿਆ ਵੀ ਤੀਜੇ ਥਾਂ ਤੇ ਜਿਹੜਾ ਉਹ ਬਣਾ ਸਕੀਏ। ਲੈਟਸ ਸੀ ਉਹਦੇ ਵੀ ਕੀ ਨਤੀਜੇ ਜਿਹੜੇ ਉਹ ਨਿਕਲਦੇ ਆ। ਤੇ ਹੁਣ ਲਈਏ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।